ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 26 ਜੁਲਾਈ ਦਿਨ ਮੰਗਲਵਾਰ ਤੇ ਸਾਡੇ ਅੱਜ ਦੇ ਸ਼ਾਮ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹਰ ਮੰਗਲਵਾਰ ਨੂੰ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਸੁਸ਼ੀਲ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ। ਤੇ ਦੋਸਤੋ ਅਸੀਂ ਖਬਰ ਤੇ ਨਜ਼ਰ 'ਚ ਤੁਹਾਡੇ ਨਾਲ ਖਬਰ ਤੇ ਨਜ਼ਰ 'ਚ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਥੋੜਾ ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰੀਏ ਤੇ ਕੁਝ ਹੋਰ ਜਿਹੜਾ ਸ਼ਾਇਦ ਖਬਰਾਂ ਦੇ ਵਿੱਚ ਨਹੀਂ ਹੁੰਦਾ ਪਰ ਥੱਲੇ ਪਨਪਰਿਆ ਹੁੰਦਾ ਉਹਦਾ ਜ਼ਿਕਰ ਵੀ ਤੁਹਾਡੇ ਨਾਲ ਕਰੀਏ ਤੇ ਖਾਸ ਤੌਰ ਤੇ ਪੰਜਾਬ ਸਾਡੀ ਚਰਚਾ ਦੇ ਕੇਂਦਰ 'ਚ ਰਹੇਗਾ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦੇ ਸਕਦੇ ਨੇ। ਇਸ ਦੇ ਨਾਲ ਨਾਲ ਖਾਲਸਾ ਇੰਸ਼ੋਰੈਂਸ ਵਾਲੇ ਘਰਾਂ ਦੀ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ, ਇਹਨਾਂ ਸਭ ਦੀ ਇੰਸ਼ੋਰੈਂਸ ਪੂਰੇ ਅਮਰੀਕਾ ਭਰ ਦੇ ਵਿੱਚ 100 ਤੋਂ ਵੱਧ ਰੇਟਡ ਕੰਪਨੀਜ਼ ਦੇ ਨਾਲ ਕਰਦੇ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 408 272 2500 ਦੇ ਉੱਤੇ। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਇਸ਼ਾਨਜੀਤ ਸਿੰਘ ਕਲੋਟੀ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਬਲਦੇਵ ਸਿੰਘ ਢਾਲੀਵਾਲ, ਦਲਬੀਰ ਸਿੰਘ ਗਿੱਲ ਅਤੇ ਬਿੱਲਾ ਸਿੰਘੇੜਾ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਸੁਸ਼ੀਲ ਜੀ ਆਪਾਂ ਸ਼ੁਰੂ ਕਰਦੇ ਹਾਂ। ਪੰਜਾਬ ਦੀ ਸਿਆਸਤ ਤੋਂ ਹੀ ਜਿਹੜੀ ਆਪਣੀ ਗੱਲਬਾਤ ਸ਼ੁਰੂ ਕਰਾਂਗੇ। ਨਵਜੋਤ ਸਿੱਧੂ ਹੁਣਾਂ ਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਵੀ ਉਹਨਾਂ ਨੇ ਕੋਈ ਖੁਲਾਸਾ ਕਰਨਗੇ, ਕੁਛ ਹੋਵੇਗਾ, ਪਰ ਕਿਸੇ ਤਰੀਕੇ ਦਾ ਕੋਈ ਖੁਲਾਸਾ ਜਿਹੜਾ ਜੀ ਉਹਨਾਂ ਨੇ ਕੀਤਾ ਨਹੀਂ। ਕਿਸੇ ਪਾਰਟੀ ਨੂੰ ਜੁਆਇਨ ਕਰਨਾ ਨਹੀਂ ਕਰਨਾ, ਅਜੇ ਇਸ ਦੇ ਉੱਤੇ ਜਿਹੜੀ ਆ ਕਾਈਂਡ ਆਫ ਚੁੱਪੀ ਜੀ ਬਣੀ ਹੋਈ ਆ। ਕੀ ਕਹਾਣੀ ਹੈ ਇਸ ਪੂਰੇ ਜਿਹੜੇ ਘਟਨਾ ਚੱਕਰ ਦੇ ਪਿੱਛੇ? ਦੇਖੋ, ਬਹੁਤ ਮਹੱਤਵਪੂਰਨ ਇਹ ਮਸਲਾ ਬਣਨ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਲਈ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਪੋਲੀਟੀਕਲੀ ਸਮਝਦਾਰੀ ਹੈ ਉਹ ਕਿਸੇ ਨੂੰ ਸੂਟ ਕਰੇ ਨਾ ਕਰੇ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਦਿੱਖ ਹੈ ਜਾਂ ਅਕਸ ਹੈ ਉਹ ਜਿਹੜੀ ਪੰਜਾਬ ਦੇ ਵਿੱਚ ਬਾਕੀ ਲੀਡਰਸ਼ਿਪ ਹੈ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਦੇਈਏ, ਉਹ ਜਿਹੜੀ ਚਾਹੇ BJP ਦੀ ਲੀਡਰਸ਼ਿਪ ਉਹਨਾਂ ਦੀ ਆਪਣੀ ਪਾਰਟੀ ਦੀ, ਕਿਉਂਕਿ ਹਾਲੇ ਵੀ BJP ਦੇ ਵਿੱਚ ਹੈਗੇ ਆ ਜੀ, ਚਾਹੇ ਬਾਕੀ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਵੀ ਹੈ, ਉਹਨਾਂ ਦੀ ਜਿਹੜੀ ਲੀਡਰਸ਼ਿਪ ਉਹਨਾਂ ਸਾਰਿਆਂ ਤੋਂ ਜ਼ਿਆਦਾ ਪਾਪੂਲਰ ਜੇ ਕਿਸੇ ਕੋਲ ਫੇਸ ਹੈਗਾ ਤੇ ਉਹ ਨਵਜੋਤ ਸਿੰਘ ਸਿੱਧੂ। ਇਸ ਗੱਲ ਨੂੰ ਸਾਰੇ ਮੰਨਦੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਮਸਲਾ ਮੈਂ ਬਹੁਤ ਬਰੀਫਲੀ ਇਹਦੇ ਤੇ ਗੱਲ ਕਰਦਾ। ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ ਜੀ, ਪ੍ਰੈਸ ਕਾਨਫਰੰਸ ਦੇ ਵਿੱਚ 10 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਲੋਕਾਂ ਨੂੰ ਬਹੁਤ ਦਿਖਾਈ ਇਹੀ ਦਿੱਤਾ ਕਿ ਪ੍ਰੈਸ ਕਾਨਫਰੰਸ ਕੀਤੀ, 10 ਮਿੰਟ ਬਰੀਫਿੰਗ ਕਰਤੀ। ਉਹਨੇ ਕਹਿ ਦਿੱਤਾ ਕਿ ਦੇਖੋ ਜੀ, ਮੈਂ ਰਾਜ ਸਭਾ ਇਸ ਕਰਕੇ ਰਿਜ਼ਾਈਨ ਕੀਤਾ ਕਿ ਮੈਨੂੰ ਰਾਜ ਸਭਾ ਦਾ ਮੈਂਬਰ ਤਾਂ ਬਣਾ ਦਿੱਤਾ, ਪਰ ਮੈਨੂੰ ਕਿਹਾ ਜਾ ਰਿਹਾ ਕਿ ਮੈਂ ਪੰਜਾਬ ਵੱਲ ਮੂੰਹ ਨਾ ਕਰਾਂ। ਯਾਨੀ ਉਹਨੇ ਆਪਣੇ ਆਪ ਨੂੰ ਪੰਜਾਬ ਦਾ ਹਮਦਰਦ ਪੇਸ਼ ਕੀਤਾ, ਪੰਜਾਬ ਦਾ ਪਹਿਰੇਦਾਰ ਪੇਸ਼ ਕੀਤਾ ਤੇ ਇਹ ਗੱਲ ਕਹੀ ਕਿ ਮੈਂ ਤਾਂ ਸੱਚ ਦੇ ਨਾਲ ਆ ਤੇ ਇਸ ਕਰਕੇ ਮੈਂ ਪੰਜਾਬ ਕਿੱਦਾਂ ਛੱਡ ਸਕਦਾ ਜੀ। ਉਹ ਲੋਕ ਅੰਮ੍ਰਿਤਸਰ ਦੇ ਲੋਕ ਜਿਨ੍ਹਾਂ ਨੇ 4 ਵਾਰ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ, ਉਹਨਾਂ ਨਾਲ ਕਿੱਦਾਂ ਮੈਂ ਦਗਾ ਕਰ ਸਕਦਾ? ਮੈਂ ਨਹੀਂ ਛੱਡਣਾ ਪੰਜਾਬ, ਇਸ ਕਰਕੇ ਮੈਂ ਰਾਜ ਸਭਾ ਛੱਡਤੀ ਜੀ। ਮੇਰੇ ਲਈ ਮੇਰੇ ਹਿੱਤ ਮੈਨੂੰ ਪਿਆਰੇ ਨਹੀਂ ਹੈ, ਮੈਨੂੰ ਮੇਰਾ ਪੰਜਾਬ ਪਿਆਰਾ। ਇਹ ਗੱਲ ਉਹਨਾਂ ਨੇ ਕਹੀ। ਇਹਦੇ ਤੇ ਅਸੀਂ ਬੜੀ ਲੰਮੀ ਚੌੜੀ ਗੱਲਬਾਤ ਕਰ ਸਕਦੇ ਹਾਂ ਵੀ ਜਿਹੜਾ ਉਹ ਪੰਜਾਬ ਦੀ ਗੱਲ ਕਰ ਰਹੇ ਆ, ਪੰਜਾਬ ਦੇ ਪਹਿਰੇਦਾਰ ਹੋਣ ਦਾ ਇੱਕ ਕਿਸਮ ਦਾ ਆਪਣੇ ਆਪ ਨੂੰ ਪੇਸ਼ ਕਰ ਰਹੇ ਆ, ਦਾਅਵੇਦਾਰ ਪੇਸ਼ ਕਰ ਰਹੇ ਆ। ਕਿੰਨਾ ਪੰਜਾਬ ਬਾਰੇ ਉਹ ਲੜੇ ਨੇ ਪਾਰਲੀਮੈਂਟ 'ਚ ਜਾਂ ਹੋਰ, ਇਹ ਤੇ ਬੜੀ ਲੰਮੀ ਗੱਲਬਾਤ ਹੋ ਸਕਦੀ ਹੈ। ਸਾਡੇ ਕੋਲ ਫੈਕਟ ਹੈ, ਅਸੀਂ ਦੱਸ ਸਕਦੇ ਹਾਂ ਇਕੱਲਾ ਇਕੱਲਾ ਕੱਢ ਕੇ ਵੀ ਕਦੋਂ ਪੰਜਾਬ ਦੀ ਲੋੜ ਸੀ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ ਖੜਨ ਦੀ, ਤੇ ਉਦੋਂ ਕਿਉਂ ਨਹੀਂ ਖੜੇ ਹੋਏ ਨਵਜੋਤ ਸਿੰਘ ਸਿੱਧੂ। ਅਸੀਂ ਉਸ ਪਾਸੇ ਹਾਲੇ ਨਹੀਂ ਜਾਂਦੇ ਜੀ, ਕਿਉਂਕਿ ਇਹ ਚਰਚਾ ਅੱਜ ਇੱਥੇ ਨਹੀਂ ਖਤਮ ਹੋ ਜਾਣੀ, ਇਹ ਚਰਚਾ ਗਾਹ ਚੱਲਦੀ ਰਹੇਗੀ। ਪਰ ਜਿਹੜੀ ਗੱਲ ਇਹ ਕਹਿਣ ਤੋਂ ਬਾਅਦ ਉਹ ਕਹਿੰਦੇ ਵੀ ਮੈਂ ਰਾਜ ਸਭਾ ਛੱਡ ਦਿੱਤੀ ਹੈ, ਪਰ BJP ਨਹੀਂ ਹਾਲੇ ਛੱਡੀ, ਤੇ BJP ਬਾਰੇ ਗੱਲ ਨਹੀਂ ਕੀਤੀ
ਜਾਣਾ ਕਿੱਥੇ ਇਹ ਵੀ ਕਹਿ ਦਿੱਤਾ ਵੀ ਮੈਂ ਜਾਣਾ ਕਿੱਥੇ ਆ, ਜਿੱਥੇ ਪੰਜਾਬ ਦਾ ਹਿੱਤ ਹੋਊਗਾ ਉੱਥੇ ਹੀ ਜਾਊਗਾ। ਯਾਨੀ ਉਹਨਾਂ ਨੇ ਸਸਪੈਂਸ ਜਿਹਾ ਛੱਡ ਦਿੱਤਾ। ਪਰ ਅਸਲ ਕਹਾਣੀ ਇਹ ਨਹੀਂ ਹੈ। ਅਸਲ ਕਹਾਣੀ ਇਹ ਹੈ ਕਿ 11:30 ਵਜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੀ, ਤੇ 8:30 ਵਜੇ ਸਵੇਰੇ ਜਦੋਂ ਪ੍ਰੈਸ ਕਾਨਫਰੰਸ ਕੀਤੀ 8:30 ਵਜੇ ਉਹ ਯਾਨੀ ਨਵਜੋਤ ਸਿੰਘ ਸਿੱਧੂ, ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ, ਤੇ ਉਹਨਾਂ ਦੇ ਰਾਈਟ ਹੈਂਡ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਇਹ ਤਿੰਨੇ ਜਾਣੇ ਬ੍ਰੇਕਫਾਸਟ ਟੇਬਲ ਤੇ ਇੱਕ ਸਰਕਾਰੀ ਬਿਲਡਿੰਗ 'ਚ ਇਕੱਠੇ ਸੀਗੇ। ਜੀ, ਇਹਦਾ ਤਿੰਨਾਂ ਦਾ 8:30 ਵਜੇ ਇਕੱਠਿਆਂ ਬ੍ਰੇਕਫਾਸਟ ਕਰਨਾ, ਉੱਥੇ ਬੈਠ ਕੇ ਕੁਝ ਟਾਈਮ ਕਰਨਾ ਤੇ ਫਿਰ ਉੱਥੋਂ ਮੈਸੇਜ ਕਨਵੇ ਕਰਨਾ ਪ੍ਰੈਸ ਨੂੰ ਕਿ 11:30 ਵਜੇ ਮੈਂ ਆਪਣੇ ਘਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਹੈ। ਇਹਦਾ ਮਤਲਬ ਇਹ ਹੈ ਵੀ ਉਹਦੀ ਟੋਟਲ ਜਿਹੜੀ ਸਕ੍ਰਿਪਟਿੰਗ ਹੈ ਪ੍ਰੈਸ ਕਾਨਫਰੰਸ ਦੀ, ਉਹ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੇ ਨਵਜੋਤ ਸਿੰਘ ਸਿੱਧੂ ਨੇ ਬੈਠ ਕੇ ਲਿਖੀ ਸੀ। ਇਹਦਾ ਮਤਲਬ ਸਾਫ਼ ਹੋ ਗਿਆ ਕਿ ਉਹਨਾਂ ਨੇ ਜਾਣਾ ਕਿੱਥੇ ਹੈ, ਜਾਣਾ ਆਮ ਆਦਮੀ ਪਾਰਟੀ 'ਚ ਹੈ। ਇੱਕ ਗੱਲ ਪਰ ਟਲ ਕਿਉਂ ਗਿਆ, ਮਸਲਾ ਇਹ ਖੜਾ ਹੋ ਗਿਆ ਵੀ ਉਹ ਕਹਿੰਦੇ ਸੀ ਬੜਾ ਵੱਡਾ ਖੁਲਾਸਾ ਕਰਾਂਗੇ। ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਸੀ ਵੀ ਅਸੀਂ ਸੋਮਵਾਰ ਨੂੰ ਜੀ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੰਘ ਸਿੱਧੂ ਵੱਡਾ ਖੁਲਾਸਾ ਕਰਾਂਗੇ। ਵੱਡਾ ਖੁਲਾਸਾ ਤਾਂ ਕੋਈ ਕੀਤਾ ਨਹੀਂ, ਗੱਲਾਂ ਤਾਂ ਦੋ ਹੀ ਕੀਤੀਆਂ। ਇੱਕ ਮੈਂ ਦੱਸਤੀ, ਦੂਜੀ ਗੱਲ ਉਹਨਾਂ ਨੇ ਇਹ ਕੀਤੀ ਵੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਨਾਂ ਦੀ ਜਿਹੜੀ ਨੀਤੀ ਚੱਲੀ ਸੀ, ਉਸ ਨੀਤੀ ਦੇ ਵਿੱਚ ਓਪੋਜੀਸ਼ਨ ਵੀ ਉੱਡ ਗਈ ਤੇ ਨਵਜੋਤ ਸਿੰਘ ਸਿੱਧੂ ਵੀ ਉੱਡ ਗਿਆ। ਇਹ ਕੀਤੀ ਸੀ ਉਹਨਾਂ ਨੇ। ਇਸ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਕੀਤੀ। ਪਰ ਜਿਹੜੀ ਆਹ ਗੱਲ ਸਾਹਮਣੇ ਆਈ ਹੈ ਕਿ ਬ੍ਰੇਕਫਾਸਟ ਤੇ ਇਕੱਠੇ ਸੀ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਦੇ ਨਾਲ, ਉਹ ਤੋਂ ਸਾਫ਼ ਹੋ ਗਿਆ ਵੀ ਜਿਹੜੀ ਸਕ੍ਰਿਪਟ ਲਿਖੀ ਗਈ ਪ੍ਰੈਸ ਕਾਨਫਰੰਸ ਦੀ ਉਹ ਤਿੰਨਾਂ ਨੇ ਬੈਠ ਕੇ ਲਿਖੀ। ਉਹ ਤੋਂ ਜੀ ਸਾਫ਼ ਹੋ ਗਿਆ ਕਿ ਉਹ ਆਮ ਆਦਮੀ ਪਾਰਟੀ 'ਚ ਜਾ ਰਹੇ ਆ ਜੀ। ਪਰ ਸਵਾਲ ਪੈਦਾ ਹੁੰਦਾ ਹੈ ਕਿ ਉਹ ਹੁਣ ਕਿਉਂ ਨਹੀਂ ਹੈ, ਸਸਪੈਂਸ ਕਿਉਂ ਰੱਖਣਾ? ਉਹਦਾ ਕਾਰਨ ਇਹ ਹੈ ਵੀ ਉਹ ਚਾਹੁੰਦੇ ਸੀ ਪੰਜਾਬ ਦੇ ਵਿੱਚ ਵੱਡਾ ਇਕੱਠ ਕਰਕੇ ਅੰਮ੍ਰਿਤਸਰ ਖਾਸ ਤੌਰ ਦੇ ਉੱਤੇ ਵੀ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਜਾਏ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ ਤੇ ਵੱਡਾ ਇਕੱਠ ਕੀਤਾ ਜਾਏ। ਜਿਹੜੀ ਤਰੀਕ ਰੱਖ ਲਈ ਸੀ ਜਾਂ ਰੱਖਣ ਦੀ ਸੋਚਦੇ ਸੀ, ਉਸ ਤਰੀਕ ਨੂੰ 29 ਤਰੀਕ ਹੈ ਸ਼ਾਇਦ, ਉਹ ਉਸ ਤਰੀਕ ਨੂੰ ਪੇਸ਼ੀ ਹੈ ਅਰਵਿੰਦ ਕੇਜਰੀਵਾਲ ਦੀ ਮਜੀਠੀਆ ਵਾਲੇ ਕੇਸ ਦੇ, ਜਿਹੜਾ ਮਜੀਠੀਆ ਨੇ ਮਾਨਹਾਨੀ ਦਾ ਕੇਸ ਕੀਤਾ ਜੀ। ਤੇ ਇਸ ਕਰਕੇ ਉਹ ਟਕਰਾਅ ਹੋ ਰਿਹਾ ਸੀ, ਇਸ ਕਰਕੇ ਉਹਨਾਂ ਨੇ ਉਹ ਤਰੀਕ ਜਿਹੜੀ ਆ ਪੋਸਟਪੋਨ ਕਰ ਦਿੱਤੀ। ਫਿਰ 30 ਤਰੀਕ ਨੂੰ 2 ਹਫ਼ਤੇ ਵਾਲੀ ਛੁੱਟੀ ਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ। ਇਹਦਾ ਮਤਲਬ ਹੈ 12 ਅਗਸਤ ਤੋਂ ਮੁੜਨਗੇ। ਹੁਣ ਇਹ ਹੈ ਕਿ 12 ਅਗਸਤ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਕੋਈ ਵੱਡਾ ਇਕੱਠ-ਮੱਠ ਕਰਕੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਸ਼ਾਮਲ ਹੋਣਗੇ, ਜੋ ਜਾਣਕਾਰੀ ਸਾਡੇ ਕੋਲ ਇਸ ਵੇਲੇ ਤੱਕ ਨਹੀਂ ਹੈਗੀ ਹੈ ਜੀ। ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੀ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ, ਹੋਰ ਕਿਸੇ ਪਾਸੇ ਵੱਲ ਨਹੀਂ ਜਾ ਰਹੇ। ਤੇ ਉਦੋਂ ਹੀ ਫਿਰ ਉਹ ਰਿਜ਼ਾਈਨ ਕਰਨਗੇ ਬੀਜੇਪੀ ਚੋਂ। ਜੇ ਇਸ ਗੱਲ ਦੀ ਕੰਸੋਲ ਤਾਂ ਹੋਏਗੀ, ਇਹ ਤਾਂ ਹੋ ਨਹੀਂ ਸਕਦਾ ਵੀ ਬੀਜੇਪੀ ਨੂੰ ਕੰਸੋਲ ਨਹੀਂ ਹੈ। ਬੀਜੇਪੀ ਪਤਾ ਨਹੀਂ ਕਿਉਂ ਹਾਲੇ ਤੱਕ ਚੁੱਪ ਬੈਠੀ ਹੈ, ਕਿਉਂ ਨਹੀਂ ਕੱਢ ਰਹੀ ਨਵਜੋਤ ਸਿੰਘ ਸਿੱਧੂ ਨੂੰ। ਤੇ ਜਿੱਦਾਂ ਸਸਪੈਂਡ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਗਟ ਸਿੰਘ ਨੂੰ ਤੇ ਇੰਦਰਵੀਰ ਸਿੰਘ ਬੁਲਾਰੀਆ ਨੂੰ, ਏਦਾਂ ਦੀ ਸਿਚੁਏਸ਼ਨ ਵੀ ਆ ਸਕਦੀ ਹੈ ਉਸ ਦਿਨ ਤੋਂ ਪਹਿਲਾਂ, ਜਿਹੜਾ ਦਿਨ ਇਹਨਾਂ ਨੇ ਤੈਅ ਕਰਨਾ ਹੈ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਵੱਡਾ ਇਕੱਠ ਕਰਕੇ। ਸੋ ਬੜਾ ਦਿਲਚਸਪ ਜਿਹਾ ਮੰਜ਼ਰ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਇਹ ਸਾਰੇ ਮਾਮਲੇ 'ਚ ਦਿਖਾਈ ਦੇਣ ਵਾਲਾ ਜੀ। ਤੇ ਜੇ ਸੁਸ਼ੀਲ ਜੀ ਆਪਾਂ ਇਸੇ ਦੇ ਨਾਲ ਹੀ ਜੁੜੀ ਹੋਈ ਜੇ ਆਪਾਂ ਗੱਲ ਕਰ ਲਈਏ, ਜੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਆ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਸ ਤਰੀਕ ਨੂੰ ਹੋ ਸਕਦਾ ਵੀ ਆ ਜਾਣ, ਪਰ ਉਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਤੇ ਹੋਰ ਕਈਆਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪੋ ਆਪਣੀ ਜਿਹੜੀ ਦਾਅਵੇਦਾਰੀ ਮੁੱਖ ਮੰਤਰੀ ਦੇ ਅਹੁਦੇ ਦੀ ਪੰਜਾਬ ਦੇ, ਉਹ ਜਿਹੜੀ ਹੈ ਜੀ ਪੇਸ਼ ਕੀਤੀ ਆ ਵੀ ਮੈਂ ਤਿਆਰ ਹਾਂ, ਮੈਂ ਇੱਦਾਂ ਆ। ਸੋ ਉਸ ਸੰਦਰਭ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਹਲਚਲ ਹੋਵੇਗੀ? ਕੀ ਬਗਾਵਤ ਦੀਆਂ ਸੁਰਾਂ ਉੱਠਣਗੀਆਂ? ਕੀ ਮਿਲ ਜੁਲ ਕੇ ਇਕੱਠੇ ਚੱਲਣਗੇ? ਕੀ ਤੁਹਾਡੇ ਹਿਸਾਬ ਦੇ ਨਾਲ ਇਹ ਗੱਲ ਤੁਰੂਗੀ? ਦੇਖੋ, ਇੱਕ ਗੱਲ ਤਾਂ ਹੈਗੀ ਆ ਕਿ ਅਸੀਂ ਇਹ ਚਰਚਾ ਕਰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਆਉਣ ਵਾਲੀ ਹੈ ਕਿ ਮੁੱਖ ਮੰਤਰੀ ਦਾ ਕੈਂਡੀਡੇਟ ਕੌਣ ਹੋਵੇ। ਜੇ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਦਾ ਕੈਂਡੀਡੇਟ ਐਲਾਨ ਲਾਇਆ ਤਾਂ ਇਹ ਸਭ ਤੋਂ ਵੱਡੀ ਮੁਸ਼ਕਲ ਹੈ ਜੀ। ਵੈਸੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੱਕ ਦੋ ਵਾਰੀ ਇਹ ਸਾਫ਼ ਕਰ ਚੁੱਕੀ ਹੈ ਕਿ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਅਸੀਂ ਐਲਾਨਾਂਗੇ, ਚੋਣਾਂ ਤੋਂ ਬਾਅਦ ਵਿਧਾਇਕ ਚੁਣਨਗੇ। ਪਰ ਲੋਕਾਂ ਦੀ ਇੱਕ ਡਿਮਾਂਡ ਹੈ ਥੱਲੇ ਕਿ ਜੇ ਕੈਪਟਨ ਅਮਰਿੰਦਰ ਚਿਹਰਾ ਹੈ ਕਾਂਗਰਸ ਦਾ, ਜੇ ਪ੍ਰਕਾਸ਼ ਸਿੰਘ ਬਾਦਲ ਚਿਹਰਾ ਹੈ ਸ਼੍ਰੋਮਣੀ ਅਕਾਲੀ ਦਲ ਦਾ, ਤੇ ਫਿਰ ਆਮ ਆਦਮੀ ਪਾਰਟੀ ਜਿਹੜੀ ਬਰਾਬਰ ਦੀ ਧਿਰ ਹੈ ਇਸ ਵੇਲੇ ਪੰਜਾਬ 'ਚ, ਉਹਦਾ ਵੀ ਚਿਹਰਾ ਚੀਫ ਮਿਨਿਸਟਰ ਦਾ ਸਾਫ਼ ਹੋਣਾ ਚਾਹੀਦਾ ਹੈ।
ਕੋਈ ਜੀ। ਗੁੰਮਰਾਹ ਨਹੀਂ ਹੋਣੀ ਚਾਹੀਦੀ, ਕਿਸੇ ਕਿਸਮ ਦਾ ਉਲਝਾ ਨਹੀਂ ਹੋਣਾ ਚਾਹੀਦਾ। ਇਸੇ ਨਜ਼ਰੀਏ ਤੋਂ ਕੁਝ ਜਿਹੜੇ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ, ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਦੇ ਕਨਵੀਨਰ ਹੈ, ਚਾਹੇ HS ਫੂਲਕਾ ਹੈ, ਚਾਹੇ ਹੁਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਲਾਏ ਗਏ ਨੇ ਕੰਵਰ ਸੰਧੂ ਹੈ, ਜਾਂ ਫਿਰ ਭਗਵੰਤ ਮਾਨ ਹੈ, ਇਹਨਾਂ ਸਾਰਿਆਂ ਦੇ ਮਨ 'ਚ ਇੱਕ ਕਿਤੇ ਨਾ ਕਿਤੇ ਇਹ ਭਾਵਨਾ ਹੈ ਕਿ ਇਹ ਬੈਸਟ ਕੈਂਡੀਡੇਟ ਹੋ ਸਕਦਾ ਆਮ ਆਦਮੀ ਪਾਰਟੀ ਦਾ CM ਦਾ। ਭਗਵੰਤ ਮਾਨ ਨੇ ਤਾਂ ਕਹਿ ਹੀ ਦਿੱਤਾ ਸੀ, ਜਿਹੜਾ ਜ਼ਿਕਰ ਤੁਸੀਂ ਕੀਤਾ, ਕਿ ਜੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਤਾਂ ਮੈਂ ਸਾਂਭਣ ਨੂੰ ਤਿਆਰ ਹਾਂ। ਸੋ ਜੇ ਨਵਜੋਤ ਸਿੰਘ ਸਿੱਧੂ ਆਉਂਦੇ ਆ, ਜੋ ਲੱਗ ਰਿਹਾ ਹੁਣ ਉਹਨਾਂ ਨੇ, ਮੈਨੂੰ ਅੱਗੇ ਤਾਂ ਸ਼ੋਰ ਨਹੀਂ ਸੀ ਬਹੁਤਾ, ਹੁਣ ਸ਼ੋਰ ਹੋ ਗਿਆ ਜਿਹੜੀਆਂ ਜਿਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀ ਹੈ। ਜੇ ਆਉਂਦੇ ਆ ਨਵਜੋਤ ਸਿੰਘ ਸਿੱਧੂ, ਤੇ ਫਿਰ ਨਵਜੋਤ ਸਿੰਘ ਸਿੱਧੂ ਇਸ ਸ਼ਰਤ ਤੋਂ ਬਿਨਾਂ ਨਹੀਂ ਆਉਣ ਵਾਲੇ ਆਮ ਆਦਮੀ ਪਾਰਟੀ 'ਚ। ਉਹ ਚਾਹੁੰਦੇ ਹੀ ਆ ਕਿ ਮੈਂ CM ਬਣਾ ਪੰਜਾਬ ਦਾ, ਤੇ ਅਸੀਂ ਜੇ ਸਾਡੀ ਰਿਕਾਰਡਿੰਗ ਤੁਸੀਂ ਸੁਣੋ ਅੱਜ ਤੋਂ 5-7 ਸਾਲ ਪਹਿਲਾਂ ਵੀ ਜੀ, ਇਹ ਅਸੀਂ ਸਾਫ਼ ਤੌਰ ਤੇ ਕਹਿ ਚੁੱਕੇ ਸੀ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਆ, ਇਹਦਾ ਆਖਰੀ ਭਰਾ ਨਹੀਂ ਹੈ BJP, ਕਿਉਂਕਿ ਪੰਜਾਬ BJP 'ਚ ਰਹਿ ਕੇ ਪੰਜਾਬ ਦਾ CM ਕਦੇ ਨਹੀਂ ਬਣ ਸਕਦਾ। ਉਦੋਂ ਅਸੀਂ ਕਹਿੰਦੇ ਸੀ ਵੀ ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ 'ਚ ਬਾਦਲਾਂ ਦਾ ਰਾਜ ਹੈ, ਇੱਕ ਟੱਬਰ ਦਾ ਰਾਜ ਹੈ। ਕਾਂਗਰਸ ਇਹਨੂੰ ਸੂਟ ਕਰ ਸਕਦੀ ਹੈ ਵੀ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪੀੜ੍ਹੀ ਜਦੋਂ ਕਹਿ ਲਓ ਵੀ ਸਿਆਸਤ ਤੋਂ ਬਾਹਰ ਹੁੰਦੀ ਹੈ, ਤੇ ਫਿਰ ਨਵਜੋਤ ਸਿੰਘ ਸਿੱਧੂ ਵਰਗੇ ਲੋਕ ਜਿਹੜੇ ਆ ਉਹ ਆ ਸਕਦੇ ਆ, ਤੇ ਇੱਕ ਮੌਕਾ ਉਹਨਾਂ ਨੂੰ ਚੀਫ ਮਿਨਿਸਟਰ ਦਾ ਮਿਲ ਸਕਦਾ ਜੀ। ਪਰ ਉਦੋਂ ਆਮ ਆਦਮੀ ਪਾਰਟੀ ਨਹੀਂ ਸੀ ਜਦੋਂ ਅਸੀਂ ਇਹ ਗੱਲਾਂ ਕਰਦੇ ਸੀ। ਹੁਣ ਆਮ ਆਦਮੀ ਪਾਰਟੀ ਹੈ, ਹੁਣ ਸਭ ਤੋਂ ਬੈਸਟ ਆਪਸ਼ਨ ਨਵਜੋਤ ਸਿੰਘ ਸਿੱਧੂ ਲਈ ਆਮ ਆਦਮੀ ਪਾਰਟੀ ਹੈ। ਸੋ ਆਮ ਆਦਮੀ ਪਾਰਟੀ 'ਚ ਇਹ ਆਉਂਦੇ ਆ, ਤੇ ਉਹ ਬਕਾਇਦਾ ਇਸ ਸ਼ਰਤ ਤੇ ਆਉਣਗੇ ਵੀ ਚਾਹੇ ਚੋਣਾਂ ਤੋਂ ਬਾਅਦ ਹੀ ਸਹੀ, ਮੈਂ ਹੀ CM ਦਾ ਕੈਂਡੀਡੇਟ ਬਣਾਂਗਾ, ਤੇ ਮੈਨੂੰ ਤਸਲੀਮ ਕਰਨਾ ਪਊਗਾ ਸਾਰਿਆਂ ਨੂੰ। ਹੁਣ ਜੇ ਉਹ ਆ ਗਏ ਵੱਡਾ ਇਕੱਠ ਕਰਕੇ ਅੰਮ੍ਰਿਤਸਰ ਦੇ ਵਿੱਚ, ਤੇ ਫਿਰ ਖਲਬਲੀ ਤਾਂ ਮਚਣੀ ਹੈ। ਜਿਹੜੇ ਸੁਪਨੇ ਲਏ ਹੋਏ ਨੇ HS ਫੂਲਕਾ ਹੋਰਾਂ ਨੇ, ਨਵਜੋਤ ਸਿੰਘ ਆਪਣੇ ਕੰਵਰ ਸੰਧੂ ਨੇ, ਜਾਂ ਆਪਣੇ ਭਗਵੰਤ ਮਾਨ ਨੇ, ਸੁੱਚਾ ਸਿੰਘ ਛੋਟੇਪੁਰ ਨੇ, ਉਹ ਸੁਪਨੇ ਤਾਂ ਖੇਰੂ ਹੋ ਜਾਣੇ ਆ ਜੀ। ਤੇ ਫਿਰ ਇਹ ਖਤਰਾ ਵੀ ਲੋਕ ਕਰ ਰਹੇ ਆ ਵੀ ਕੀ ਪਾਰਟੀ ਟੁੱਟ ਜਾਊਗੀ। ਮੇਰਾ ਇਹਦੇ ਤੇ ਮੰਨਣਾ ਏਦਾਂ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਲੀਡਰ ਉਧਰ ਹੋ ਸਕਦਾ ਹੈ, ਕੋਈ ਨਾਰਾਜ਼ ਹੋ ਕੇ HS ਫੂਲਕਾ ਚੁੱਪ ਕਰਕੇ ਬਹਿ ਜਾਣ, ਪਰ ਕੋਈ ਪਾਰਟੀ ਤੋੜ ਕੇ ਕੋਈ ਵੱਖਰੀ ਪਾਰਟੀ ਬਣ ਜਾਊਗੀ ਤੇ ਉਹ ਬਹੁਤ ਵੱਡੀ ਤਾਕਤ ਬਣ ਜਾਊਗੀ, ਇਹ ਬਿਲਕੁਲ ਨਹੀਂ ਹੋਣਾ। ਮੇਰਾ ਇਹ ਮੰਨਣਾ ਹੈ ਕਿ ਜਦੋਂ ਇੱਕ ਲਹਿਰ ਚੱਲਦੀ ਹੈ ਜੀ, ਤੇ ਉਸ ਲਹਿਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਲੱਗਦੀਆਂ ਵੀ ਸ਼ਾਇਦ ਉਹ ਲਹਿਰ ਨੂੰ ਰੋਕ ਸਕਦੀਆਂ, ਉਸ ਤੂਫਾਨ ਨੂੰ, ਉਹ ਉੱਠ ਜਾਂਦੀਆਂ ਤਿਣਕਿਆਂ ਵਾਂਗੂ। ਚਾਹੇ ਭਗਵੰਤ ਮਾਨ ਹੋਵੇ, ਚਾਹੇ HS ਫੂਲਕਾ, ਚਾਹੇ ਸੁੱਚਾ ਸਿੰਘ ਛੋਟੇਪੁਰ। ਜੇ ਅਰਵਿੰਦ ਕੇਜਰੀਵਾਲ ਨੇ ਤੈਅ ਕਰ ਲਿਆ ਵੀ ਨਵਜੋਤ ਸਿੰਘ ਸਿੱਧੂ ਹੀ ਉਹਨਾਂ ਦਾ CM ਦਾ ਕੈਂਡੀਡੇਟ ਹੋਏਗਾ ਪੰਜਾਬ 'ਚ, ਤਾਂ ਫਿਰ ਕਿਸੇ ਦਾ ਵੀ ਵਿਰੋਧ ਕੋਈ ਫਰਕ ਨਹੀਂ ਪੈਂਦਾ। ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਸਪੋਰਟ ਜਿਹੜੀ ਹੈ, ਉਹਦੀ ਇੱਕ ਲਹਿਰ ਬਣੀ ਹੋਈ ਜਿਹੜੀ ਹੈ, ਉਹ ਲਹਿਰ ਇਹਨਾਂ ਸਾਰਿਆਂ ਨੂੰ ਉਡਾ ਦੇਗੀ। ਜੇ ਕੋਈ ਵੱਖ ਹੋਣ ਦੀ ਕੋਸ਼ਿਸ਼ ਕਰੂਗਾ ਤੇ ਉਹਦਾ ਪੋਲੀਟੀਕਲ ਕੈਰੀਅਰ ਖਤਮ ਹੋ ਜਾਏਗਾ। ਦੇਖੋ, ਅਸੀਂ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਜਿਹੜੀ ਕੋਈ ਹੈ ਹੀ ਨਹੀਂ, ਜਾਂ ਜਿਹੜੀ ਉਹਦੀ ਵਿਧੀ ਹੈ ਉਹਦੇ ਨਾਲ ਸਹਿਮਤ ਹੋਈਏ ਨਾ ਹੋਈਏ, ਪਰ ਇਹ ਗੱਲ ਪ੍ਰਵਾਨ ਕਰਨ ਦੀ ਜਿਹੜੀ ਹੈ ਲਾਜ਼ਮੀ ਹੈ, ਜਾਂ ਸਾਨੂੰ ਇਹ ਤਸਲੀਮ ਕਰਨਾ ਹੀ ਪਏਗਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਤੇ ਕਾਂਗਰਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਪੱਖ 'ਚ ਇੱਕ ਲਹਿਰ ਬਣੀ ਹੋਈ ਹੈ, ਹਵਾ ਬਣੀ ਹੋਈ ਹੈ। ਇਹ ਹਵਾ ਥੋੜੇ ਬਹੁਤ ਵਿਰੋਧਾਂ ਨੂੰ ਉਡਾ ਕੇ ਲੈ ਜਾਏਗੀ। ਕੀ ਕਰਦੇ ਆ ਨਵਜੋਤ ਸਿੰਘ ਸਿੱਧੂ ਆ ਕੇ, ਕਿ ਬਹੁਤ ਵੱਡਾ ਪੰਜਾਬ ਦੀ ਹਿੱਤ ਦੀ ਲੜਾਈ ਦੇ ਵਿੱਚ ਕੋਈ ਫਤਿਹ ਹਾਸਲ ਕਰ ਲੈਂਦੇ ਆ, ਇਹ ਬਾਅਦ ਦੀਆਂ ਗੱਲਾਂ। ਅਸੀਂ ਇਹਦੇ ਤੇ ਵੱਖਰੀ ਰਾਏ ਦੇ ਸਕਦੇ ਹਾਂ, ਪਰ ਹਾਲ ਫਿਲਹਾਲ ਜੋ ਸਿਚੁਏਸ਼ਨ ਹੈ ਉਹਦੇ ਵਿੱਚ ਕਿਸੇ ਕਿਸਮ ਦਾ ਵੀ ਵਿਰੋਧ ਆਮ ਆਦਮੀ ਪਾਰਟੀ ਲਈ ਕੋਈ ਖਤਰਾ ਨਹੀਂ ਬਣਨ ਵਾਲਾ। ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ ਜਿਹੜੀ ਵੀਡੀਓ ਆ ਉਸ ਨੂੰ ਲੈ ਕੇ, ਜਿਹੜੇ ਜੀ ਸਾਰੇ ਜਾਣੇ ਜਾਣਦੇ ਵੀ ਇਸ ਟਾਈਮ ਪੂਰੀਆਂ ਸੁਰਖੀਆਂ ਦੇ ਜਿਹਨੇ ਉਸੇ ਚੀਜ਼ ਨੂੰ ਲੈ ਕੇ ਭਗਵੰਤ ਮਾਨ ਹੋਣਾ ਨੇ ਇੱਕ ਚਿੱਠੀ ਵੀ ਜਿਹੜੀ ਅਜੇ ਲਿਖੀ ਆ ਜਿਹੜੇ ਲੋਕ ਸਭਾ ਦੇ ਸਪੀਕਰ ਆ ਉਹਨਾਂ ਨੂੰ, ਵੀ ਪ੍ਰਧਾਨ ਮੰਤਰੀ ਹੋਣਾ ਨੂੰ ਵੀ ਇਸ ਚੀਜ਼ ਦੇ ਵਿੱਚ ਲਿਆਂਦਾ ਜਾਵੇ ਵੀ ਉਹਨਾਂ ਨੇ ਤਾਂ ISI ਦੇ ਬੰਦੇ ਬੁਲਾ ਕੇ ਪਠਾਨਕੋਟ ਬੇਸ ਦੇ ਵਿੱਚ ਉਹਨਾਂ ਨੂੰ ਲਿਆਂਦਾ ਸੀ, ਹੋਰ ਵੀ ਕਾਫੀ ਕੁਛ ਉਸ ਚੀਜ਼ ਦੇ ਵਿੱਚ ਉਹਨਾਂ ਨੇ ਆਖਿਆ ਆ। ਸੋ ਕੀ ਤੁਸੀਂ ਇਸ ਚੀਜ਼ ਨੂੰ, ਪੂਰੀ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਭਗਵੰਤ ਮਾਨ ਨਾਲ ਬਹੁਤ ਸਾਰੀਆਂ ਗੱਲਾਂ ਤੁਹਾਡੀਆਂ ਹੋ ਚੁੱਕੀਆਂ ਹੋਣਗੀਆਂ, ਬਹੁਤ ਸਾਰੇ ਪ੍ਰਸ਼ਨ ਤੁਹਾਨੂੰ ਵੀ ਹੋਏ ਹੋਣਗੇ, ਲਾਈਵ ਪ੍ਰੋਗਰਾਮ ਮੈਂ ਤੁਹਾਡਾ ਸੁਣ ਰਿਹਾ ਸੀ ਜੀ, ਤੇ ਉਹਦੇ ਤੇ ਸਾਡੀ ਆਪਣੀ ਰਾਏ ਹੋ ਸਕਦੀ ਹੈ, ਪਰ ਮੇਰੀ ਰਾਏ ਥੋੜੀ ਜਿਹੀ ਇਸ ਕਿਸਮ ਦੀ ਹੈ। ਮੈਂ ਸਾਰੇ ਪ੍ਰੋਗਰਾਮ ਤਾਂ ਸੁਣਿਆ ਨਹੀਂ,
ਜੀ ਪਰ ਮੇਰੀ ਰਾਏ ਹੈ ਕਿ ਭਗਵੰਤ ਮਾਨ ਹੋਰੀ ਜਿਹੜੀ ਪੋਲੀਟਿਕਸ ਇਸ ਵੇਲੇ ਕਰ ਰਹੇ ਨੇ ਉਹ ਬਹੁਤ ਇਮੈਚੁਰ ਪੋਲੀਟਿਕਸ ਹੈ। ਨਿਆਣੀ ਸਿਆਸਤ ਜਿਹਨੂੰ ਤੁਸੀਂ ਪੰਜਾਬੀ 'ਚ ਕਹਿ ਸਕਦੇ ਹੋ, ਨਿਆਣਮੱਤੀਆਂ ਕਹਿ ਸਕਦੇ ਹੋ। ਮੈਂ ਸ਼ੁਰੂ ਤੋਂ ਇਸ ਗੱਲ ਦਾ ਭਗਵੰਤ ਮਾਨ ਦਾ ਕਾਇਲ ਹੈ ਕਿ ਉਹ ਜਦੋਂ ਕਾਮੇਡੀ ਦੇ ਵਿੱਚ ਸੀ ਤੇ ਬਹੁਤ ਪੋਲੀਟੀਕਲ ਸਟਾਇਲ ਉਹਦੀ ਕਾਮੇਡੀ 'ਚ ਹੁੰਦੇ ਸੀ, ਉਹ ਚੰਗੇ ਲੱਗਦੇ ਸੀ। ਜਦੋਂ ਤੁਸੀਂ ਇੱਕ ਕਾਮੇਡੀਅਨ ਦੇ ਤੌਰ ਤੇ ਪੋਲੀਟੀਕਲ ਸਟਾਇਲ ਕਰਦੇ ਹੋ ਤੇ ਬਾਕੀਆਂ ਨਾਲੋਂ ਵੱਖਰਾ ਕਾਮੇਡੀਅਨ ਦਿਖਾਈ ਦਿੰਦਾ। ਪਰ ਸਿਆਸਤ ਉੱਥੇ ਤੁਹਾਨੂੰ ਸੀਰੀਅਸ ਹੋਣਾ ਪੈਂਦਾ। ਇੱਕ ਦੋ ਵਾਰ ਚੰਗਾ ਲੱਗਦਾ ਤੁਸੀਂ ਪਾਰਲੀਮੈਂਟ ਦੇ ਵਿੱਚ ਕੋਈ ਜਾਂਦੇ ਹੋ, ਗੱਲ ਕਰਦੇ ਹੋ, ਵਿਅੰਗਮਈ ਕਵਿਤਾ ਦੇ ਰੂਪ 'ਚ ਕਰਦੇ ਹੋ, ਪਰ ਹਰ ਵਾਰ ਕਵਿਤਾ ਜਿਹੜੀ ਹੈ, ਵਿਅੰਗ ਦੀ ਕਵਿਤਾ ਜਿਹੜੀ ਹੈ, ਉਹ ਤੁਹਾਡੀ ਸੀਰੀਅਸਨੈਸ ਨੂੰ ਖਤਮ ਕਰਦੀ ਹੈ। ਤੁਸੀਂ ਇਸ਼ੂਜ਼ ਚੱਕਣੇ ਚੱਕੋ, ਪਰ ਉਹਦੀ ਤੁਹਾਡੀ ਗੰਭੀਰਤਾ ਚਾਹੀਦੀ ਹੈ। ਵੱਡੇ ਵੱਡੇ ਜਿਹੜੇ ਸਿਆਸਤਦਾਨ ਨੇ, ਅਟਲ ਬਿਹਾਰੀ ਵਾਜਪੇਈ ਵਰਗੇ, ਉਹ ਵੀ ਸ਼ੇਰਾਂ ਦਾ ਸਹਾਰਾ ਲੈਂਦੇ ਰਹੇ ਹੈ। ਕਿਸੇ ਉਰਦੂ ਸ਼ਾਇਰ ਦਾ ਸ਼ੇਰ ਬੋਲ ਕੇ ਆਪਣੀ ਗੱਲ ਦਾ ਵਜ਼ਨ ਵਧਾਉਣ ਵਾਸਤੇ ਬਹੁਤ ਸਾਰੇ ਸਿਆਸਤਦਾਨ ਖੜ੍ਹਦੇ ਹੈ। ਉਹ ਚੰਗਾ ਲੱਗਦਾ ਜਦੋਂ ਇੱਕ ਅੱਧਾ ਸ਼ੇਰ ਤੁਸੀਂ ਵਰਤਦੇ ਹੋ। ਪਰ ਜੇ ਤੁਸੀਂ ਸਾਰੀ ਗੱਲ ਕਵਿਤਾ 'ਚ ਕਰਕੇ ਨਿਬੇੜਦੇ ਹੋ 3 ਮਿੰਟਾਂ ਦੀ ਕਵਿਤਾ ਦੇ ਵਿੱਚ, ਤੇ ਫਿਰ ਉਹ ਜਿਹੜੀ ਹੈ ਨਾ ਤੁਹਾਡੀ ਫੋਲੋਇੰਗ ਤਾਂ ਵੱਧ ਜਾਂਦੀ ਹੈ, ਵੀਡੀਓ ਕਲਿੱਪਿੰਗ ਵੀ ਦੂਰ ਦੂਰ ਤੱਕ ਪਹੁੰਚ ਜਾਂਦੀ ਹੈ, ਪਰ ਜਿਹੜੀ ਇੱਕ ਐਜ਼ ਏ ਮੈਂਬਰ ਪਾਰਲੀਮੈਂਟ ਤੁਹਾਡੀ ਸੀਰੀਅਸਨੈਸ ਹੈ ਨਾ, ਉਹ ਖਤਮ ਹੋ ਜਾਂਦੀ ਹੈ। ਇਹ ਸੀਰੀਅਸਨੈਸ ਬਣਾਉਣ ਦੀ ਲੋੜ ਸੀ, ਪਰ ਉਹ ਸੀਰੀਅਸਨੈਸ ਬਣਾਉਣ ਦੀ ਥਾਂ ਦੇ ਉੱਤੇ ਹੋਰ ਜ਼ਿਆਦਾ ਮੁਸ਼ਕਿਲ ਪੈਦਾ ਕਰ ਲਈ। ਵੀਡੀਓ ਬਣਾਉਣ ਦੇ ਮਾਮਲੇ 'ਚ ਵੀ ਮੈਂ ਇਹੀ ਸਮਝਦਾ ਕਿ ਜੇ ਉਹ ਇਹੀ ਦੱਸਣਾ ਚਾਹੁੰਦੇ ਸੀ ਕਿ ਪਾਰਲੀਮੈਂਟ ਦੇ ਸਵਾਲ ਜਵਾਬ ਪੁੱਛਣ ਦੀ ਵਿਧੀ ਕੀ ਹੈ, ਨੰਬਰ ਕਿੱਦਾਂ ਲੱਗਦਾ ਸਵਾਲ ਦਾ, ਤਾਂ ਫਿਰ ਸਿਰਫ ਉਨਾ ਕੁ ਥਾਂ ਜਿਹੜਾ ਮਿੰਟ 1.5 ਮਿੰਟ ਦੀ ਵੀਡੀਓ ਵਾਲਾ ਜਿਹੜਾ ਉਹ ਕਰ ਸਕਦੇ ਸੀ। ਏਦਾਂ ਪਰਚੀਆਂ ਪੈਂਦੀਆਂ, 100-150 ਸਵਾਲ ਆਉਂਦੇ ਆ, 20 ਸਵਾਲ ਕੱਢੇ ਜਾਂਦੇ ਆ ਜੀ, ਤੇ ਇੰਨੀ ਕੁ ਗੱਲ ਹੋ ਸਕਦੀ ਸੀ। ਆਪਣੇ ਘਰ ਤੋਂ ਲੈ ਕੇ ਧੁਰ ਤੱਕ 12 ਮਿੰਟ ਦੀ ਵੀਡੀਓ, ਸੜੇ ਉਹ ਸਿਕਿਉਰਿਟੀ ਗੇਟਸ ਵਗੈਰਾ ਜਿੱਥੇ ਤੁਹਾਡਾ ਗੱਡੀ ਜਿਹੜਾ ਸੈਂਸਰ ਲੱਗਿਆ ਉਹਦਾ ਨੰਬਰ ਵੀ ਬੋਲਦਾ, ਇਹ ਸਾਰੀਆਂ ਚੀਜ਼ਾਂ ਪਾਉਣੀਆਂ, ਇਹ ਜ਼ਾਬਤਾ ਜਿਹੜਾ ਆ ਉਹਦੀ ਸਿੱਧੇ ਤੌਰ ਤੇ ਲੰਘਣਾ ਹੈ। ਇਸੇ ਕਰਕੇ ਪਾਰਲੀਮੈਂਟ ਦੀ ਸਪੀਕਰ ਸੁਮਿਤਰਾ ਮਹਾਜਨ ਨੇ ਉਹਨੂੰ ਨੋਟਿਸ ਕੀਤਾ, ਸੰਮਨ ਵੀ ਭੇਜਿਆ, ਤੇ ਫਿਰ ਭਗਵੰਤ ਮਾਨ ਮਾਫੀ ਮੰਗਣ ਲਈ ਵੀ ਤਿਆਰ ਹੋਏ। ਪਹਿਲਾਂ ਭਗਵੰਤ ਮਾਨ ਕਹਿੰਦੇ ਰਹੇ ਮੈਂ ਤਾਂ ਬਿਲਕੁਲ ਠੀਕ ਕੀਤਾ, ਮੈਂ ਦੂਜੀ ਵਾਰੀ ਵੀ ਵੀਡੀਓ ਪਾਊਂਗਾ, ਫਿਰ ਉਹ ਮਾਫੀ ਵੀ ਮੰਗਣ ਤੱਕ ਚਲੇ ਗਏ। ਹੁਣ ਉਹਨਾਂ ਨੇ ਜਿਹੜੀ ਚਿੱਠੀ ਦਾ ਜਵਾਬ ਦਿੱਤਾ, ਮੈਂ ਸਮਝਿਆ ਉਹ ਚਿੱਠੀ ਦਾ ਜਵਾਬ ਵੀ ਜਿਹੜਾ ਬਹੁਤਾ ਸਹੀ ਜਵਾਬ ਨਹੀਂ ਹੈ। ਉਹਨਾਂ ਨੂੰ ਇਸ ਮਸਲੇ ਨੂੰ ਨਿਬੇੜਨਾ ਚਾਹੀਦਾ ਸੀ। ਇੱਕ ਪਾਸੇ ਤਾਂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਕੈਂਡੀਡੇਟ ਵਜੋਂ ਪੇਸ਼ ਕਰਦੇ ਆਏ ਆ ਪਿੱਛੇ ਪੰਜਾਬ ਦੇ ਵਿੱਚ, ਤੇ ਦੂਜੇ ਪਾਸੇ ਆਪਣੀ ਇਸ ਤਰ੍ਹਾਂ ਦਾ ਕੰਮ ਕਰਕੇ ਉਹਨਾਂ ਨੇ ਵੀਡੀਓ ਸ਼ੂਟ ਕਰਕੇ ਫਿਰ ਉਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਆਪਣੀ ਜਿਹੜੀ ਇੱਕ ਸਾਖ ਹੈ ਉਹਨੂੰ ਦੇਖ ਕੇ ਖੁਦ। ਅੱਛਾ, ਦੂਜੀ ਗੱਲ ਇਹ ਵੀ ਹੋ ਸਕਦੀ ਆ ਵੀ ਕਹੋ ਜੀ ਲਓ ਜੀ ਬੀਜੇਪੀ ਵਾਲੇ ਅਕਾਲੀ ਤਾਂ ਜੀ ਉਹ ਤਾਂ ਜੀ ਉਹਨਾਂ ਤੇ ਹਮਲੇ ਕਰ ਰਹੇ ਆ, ਤੇ ਉਹ ਹਮਲੇ ਤਾਂ ਕਰ ਰਹੇ ਆ ਕਿਉਂਕਿ ਹਮਲਿਆਂ ਲਈ ਹਥਿਆਰ ਕਿਹਨੇ ਮੁਹੱਈਆ ਕਰਵਾਇਆ। ਜੇ ਅੱਜ ਮੌਕਾ ਮਿਲ ਗਿਆ ਬੀਜੇਪੀ ਨੂੰ ਜਾਂ ਪ੍ਰੇਮ ਸਿੰਘ ਚੰਦੂਮਾਜਰੇ ਨੂੰ, ਅਕਾਲੀ ਦਲ ਦਾ MP, ਉਹਨਾਂ ਨੂੰ ਮਿਲ ਗਿਆ ਭਗਵੰਤ ਮਾਨ ਨੂੰ ਘੇਰਨ ਦਾ, ਤਾਂ ਮੌਕਾ ਮੁਹੱਈਆ ਕਿਹਨੇ ਕਰਵਾਇਆ? ਜੇ ਭਗਵੰਤ ਮਾਨ ਨੇ ਵੀਡੀਓ ਸ਼ੂਟ ਕੀਤਾ, ਹਥਿਆਰ ਵੀ ਤਾਂ ਭਗਵੰਤ ਮਾਨ ਨੇ ਦਿੱਤਾ ਉਹਨਾਂ ਨੂੰ। ਸੋ ਮੈਨੂੰ ਲੱਗਦਾ ਜਿਹੜੀ ਪੋਲੀਟੀਕਲ ਮੈਚੁਰਿਟੀ ਹੈ ਇਹਦੇ ਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ ਭਗਵੰਤ ਮਾਨ ਨੂੰ। ਔਰ ਵਿੱਚ ਬਹੁਤ ਸਾਰੀਆਂ ਹੋਰ ਡਿਊਟੀਜ਼ ਉਹਦਾ ਵੀ ਹੈਗੀਆਂ ਐਜ਼ ਏ ਪਾਰਲੀਮੈਂਟ ਮੈਂਬਰ, ਤੇ ਪੰਜਾਬ ਦੇ ਵਿੱਚ ਵੀ ਪੋਲੀਟਿਕਸ ਕਰਦਿਆਂ ਹੋਇਆ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਾਂਭਣੀਆਂ, ਉਹ ਜ਼ਿੰਮੇਵਾਰੀਆਂ ਸਾਂਭਣ ਵੱਲ ਸ਼ਾਇਦ ਜ਼ਿਆਦਾ ਧਿਆਨ ਦੇਣ, ਤੇ ਜਿਹੜੀ ਇਹ ਨਿਆਣਮੱਤੀ ਸਿਆਸਤ ਹੈ ਇਹ ਤੋਂ ਬਾਹਰ ਨਿਕਲ, ਇਹ ਉਹਨਾਂ ਦੇ ਭਲੇ 'ਚ ਵੀ ਹੈ, ਆਮ ਆਦਮੀ ਪਾਰਟੀ ਦੇ ਭਲੇ 'ਚ ਵੀ ਹੈ। ਤਾਂ ਹੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਿਹਤਰ ਬਦਲ ਦੇ ਤੌਰ ਦੇ ਉੱਤੇ ਉਹ ਆਪਣੇ ਆਪ ਨੂੰ ਪੇਸ਼ ਕਰ ਸਕਣਗੇ, ਸਿਆਸਤ ਦੇ ਵਿੱਚ ਜਿਹੜਾ ਬਿਹਤਰ ਬਦਲ ਹੈ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, HS ਫੂਲਕਾ ਹੁਣੀ, ਕੰਵਰ ਸੰਧੂ, ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਜਿਹੜਾ ਜੀ ਇਹ ਬਿਆਨ ਦਿੱਤੇ ਆ ਵੀ ਸਮਾਂ ਆ ਗਿਆ ਵੀ ਹੁਣ ਇਹਨਾਂ ਸਾਰੇ ਮਸਲਿਆਂ ਦਾ ਹੱਲ ਜਿਹੜਾ ਜੀ ਹੋ ਜਾਣਾ ਚਾਹੀਦਾ ਆ, ਵੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ, ਤਿੰਨੇ ਰਾਜ ਨੇ, ਉਹ ਮਿਲ ਕੇ ਜਿਹੜੇ ਆ ਚੀਜ਼ ਨੂੰ ਸੁਲਝਾਉਣ। ਜੇ ਚੀਜ਼ ਦੇ ਵਿੱਚ ਨਾਕਾਮਯਾਬੀ ਹੁੰਦੀ ਆ ਤੇ ਕੈਪਟਨ ਅਮਰਿੰਦਰ ਹੁਣੀ, ਪ੍ਰਕਾਸ਼ ਬਾਦਲ ਹੁਣੀ, ਸਾਰੇ ਜਣੇ ਆਪੋ ਆਪਣੇ ਅਸਤੀਫੇ ਦੇਣ। HS ਫੂਲਕਾ ਹੋਰਾਂ ਨੇ ਤੇ ਕੰਵਰ ਸੰਧੂ ਹੋਰਾਂ ਨੇ ਗੱਲਾਂ ਕੀਤੀਆਂ। ਅਸੀਂ ਸਮਝਦੇ ਅੱਜ ਮੌਕਾ ਨਹੀਂ ਆਇਆ, ਇਸ ਤੋਂ ਪਹਿਲਾਂ ਵੀ ਮੌਕੇ ਆਏ ਆ। ਔਰ ਤਿੰਨੋਂ ਮੁੱਖ ਮੰਤਰੀ ਬੈਠ ਕੇ ਨਦੀਆਂ ਦੇ ਪਾਣੀ ਦਾ ਫੈਸਲਾ ਕਰਨ, ਇਹਨਾਂ ਦਾ ਕਹਿਣਾ ਹੈ। ਤਿੰਨੋਂ ਮੁੱਖ ਮੰਤਰੀ ਕੌਣ ਨੇ? ਹਰਿਆਣਾ ਆ, ਪੰਜਾਬ ਹੈ, ਤੇ ਦਿੱਲੀ ਹੈ, ਚੌਥੇ ਵੀ ਪਾ ਲਓ, ਰਾਜਸਥਾਨ ਵਾਲੇ ਵੀ ਪਾ ਲਓ। ਉਹ ਸਾਰੇ ਥਾਵਾਂ ਦੇ ਉੱਤੇ ਜਿਹੜੀ ਸਟੇਟ ਜਿਹੜੀ ਉਸ ਰੂਪ ਦੇ ਵਿੱਚ ਨਹੀਂ ਹੈ, ਬਾਕੀ ਥਾਵਾਂ ਤੇ BJP ਦਾ ਰਾਜ ਹੈ ਤੇ ਅਕਾਲੀ ਦਲ ਸ਼ਾਮਲ ਹੈ।
ਤੇ ਇਸ ਤੋਂ ਪਹਿਲਾਂ ਵੀ ਏਦਾਂ ਕਈ ਵਾਰੀ ਹੋ ਲਿਆ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਹਰਿਆਣੇ ਦੇ ਵਿੱਚ ਬੀਜੇਪੀ ਤੇ ਰਾਜਸਥਾਨ 'ਚ ਵੀ, ਦਿੱਲੀ 'ਚ ਵੀ ਬੀਜੇਪੀ ਸਰਕਾਰ, ਪੰਜਾਬ 'ਚ ਵੀ ਅਕਾਲੀ ਦਲ ਬੀਜੇਪੀ ਦੀ, ਉਦੋਂ ਦੀ ਮਸਲਾ ਹੱਲ ਹੋਇਆ। ਕਈ ਵਾਰ ਏਦਾਂ ਹੋਇਆ ਵੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ, ਦਿੱਲੀ 'ਚ ਵੀ ਕਾਂਗਰਸ, ਹਰਿਆਣੇ 'ਚ ਕਾਂਗਰਸ ਸੀ, ਪੰਜਾਬ 'ਚ ਵੀ ਕਾਂਗਰਸ ਸੀ, ਰਾਜਸਥਾਨ 'ਚ ਵੀ ਕਾਂਗਰਸ ਸੀ, ਤਾਂ ਵੀ ਮਸਲਾ ਹੱਲ ਹੋਇਆ। ਹੁਣ ਫਿਰ ਇੱਕ ਮਾਹੌਲ ਬਣਿਆ ਕਿ ਜਿੱਥੇ ਜਿਹੜੇ ਸੂਬਿਆਂ ਦੇ ਆਪੋ ਵਿੱਚ ਮਸਲੇ ਉਹਨਾਂ ਨੂੰ ਹੱਲ ਕੀਤਾ ਜਾ ਸਕਦਾ, ਕਿਉਂਕਿ ਸਰਕਾਰਾਂ ਇੱਕੋ ਪਾਰਟੀ ਦੀਆਂ। ਤੇ ਇਹੀ ਗੱਲ ਕਹੀ ਹੈ ਇਹਨਾਂ ਨੇ ਵੀ ਬਾਦਲ ਸਾਹਿਬ ਜਾਂ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਚਾਹੀਦਾ ਕਿ ਬੈਠ ਕੇ ਇਸ ਮਸਲੇ ਨੂੰ ਹੱਲ ਕਰਨ ਤੇ ਰੁਪਏ ਸਿਧਾਂਤਾਂ ਦੇ ਮੁਤਾਬਕ ਜਿਹੜਾ ਆ ਸਾਰਾ ਮਸਲਾ ਹੱਲ ਹੋਵੇ। ਤੇ ਕੁਝ ਜਿਹੜੇ ਐਗਰੀਮੈਂਟ ਹੋਏ ਆ ਉਹ ਵੀ ਦੇਖ ਜਾਣ। ਜਿਸ ਪੁੰਕਾ ਨੇ ਕਿਹਾ ਵੀ ਨਹੀਂ ਕਰ ਸਕਦੇ ਤਾਂ ਫਿਰ ਰਿਜ਼ਾਈਨ ਕਰਨਾ ਚਾਹੀਦਾ। ਰਿਜ਼ਾਈਨ ਤਾਂ ਕਿਹਨੇ ਕਰਨਾ, ਕਿਉਂਕਿ ਇੱਥੇ ਤਾਂ ਮਸਲੇ ਹੋ ਰਹੇ। ਇੱਥੇ ਤਾਂ ਕਹਿ ਲਓ ਵੀ ਉਹ ਜਿਹੜਾ ਸਤਲੁਜ ਦਾ ਲਿੰਕ ਨੇ ਉਹਨੂੰ ਪੂਰਨ ਤੁਰ ਪਏ ਸੀ, ਭਰਨ ਤੁਰ ਪਏ ਸੀ। 2-4 ਦਿਨ ਰੌਲਾ ਪਿਆ, ਹਟ ਗਿਆ। ਹੁਣ ਯੂਨਾਈਟਿਡ ਅਕਾਲੀ ਦਲ ਵਾਲੇ ਕਹਿੰਦੇ 4 ਅਗਸਤ ਨੂੰ ਅਸੀਂ ਰਾਜਸਥਾਨ ਦੀ ਨਹਿਰ ਭਰ ਦਿਆਂਗੇ। ਸੋ ਇਹ ਸਿਰਫ ਪਾਪੂਲਰ ਕਿਸਮ ਦੀ ਜਿਹੜੀ ਪਾਪੂਲਿਸਟ ਜਿਹੜੀ ਪੋਲੀਟਿਕਸ ਖੇਡੀ ਜਾ ਰਹੀ ਹੈ ਸਾਰੇ ਪਾਸਿਆਂ ਵੱਲੋਂ ਹੀ। ਪਰ ਇਹ ਸੀਰੀਅਸਲੀ ਐਚ ਐਸ ਫੂਲਕਾ ਨੇ ਤੇ ਗਵਰਨਰ ਸੰਧੂਰਾ ਨੇ ਮੁੱਦੇ ਨੂੰ ਉਠਾਇਆ ਜ਼ਰੂਰ ਹੈ। ਇਸ ਮੁੱਦੇ ਤੇ ਕੈਪਟਨ ਸਾਹਿਬ ਦੀ ਆਪਣੀ ਰਾਜਨੀਤੀ, ਉਹ ਤਾਂ ਕਹਿੰਦੇ ਮੈਂ ਤਾਂ ਪਾਣੀਆਂ ਦੇ ਇਸ਼ੂ ਦੇ ਉੱਤੇ ਪੰਜਾਬ ਦੇ ਨਾਲ, ਮੈਂ ਤਾਂ ਪਾਣੀਆਂ ਦੇ ਸਾਰੇ ਐਗਰੀਮੈਂਟ ਰੱਦ ਵੀ ਕੀਤੇ ਸੀ। ਇਹਦੇ ਕਸੂਰਵਾਰ ਤਾਂ ਬਾਦਲ ਸਾਹਿਬ ਹੈ, ਚੌਧਰੀ ਦੇਵੀ ਲਾਲ ਵੇਲੇ ਦੇ ਜਿਹੜੇ ਇਹਨਾਂ ਰਲ ਕੇ ਸਾਰੇ ਪ੍ਰਬੰਧ ਕੀਤੇ ਹੋਏ ਹੈ। ਤੇ ਬਾਦਲ ਸਾਹਿਬ ਕਹਿੰਦੇ ਆ ਕਿ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ ਕੈਪਟਨ ਨਾਲ ਸੀ। ਸੋ ਇੱਕ ਦੂਜੇ ਨੂੰ ਦੋਸ਼ ਦੇ ਕੇ ਮਸਲੇ ਹੱਲ ਨਹੀਂ ਹੋਣ ਵਾਲੇ। ਮਸਲਾ ਹੱਲ ਕਰਨ ਵਾਸਤੇ ਇੱਕ ਡਾਇਲੋਗ ਦੀ ਜ਼ਰੂਰਤ ਹੈ, ਜਿਹੜਾ ਸੱਦਾ ਐਚ ਐਸ ਫੂਲਕਾ ਹੋਰਾਂ ਨੇ ਦਿੱਤਾ ਹੈ। ਤੇ ਡਾਇਲੋਗ ਪਰ ਇਹਨਾਂ ਦਾ ਹੋਣਾ ਨਹੀਂ ਹੈ, ਕਿਉਂਕਿ ਹੁਣ ਚੋਣਾਂ ਚਰਚੇ ਆ। ਇਹਨਾਂ ਮਸਲਿਆਂ ਨੂੰ ਬਕਾਇਦਾ ਚੋਣ ਇਸ਼ੂਜ਼ ਬਣਾ ਕੇ ਸਾਰੀਆਂ ਤਰ੍ਹਾਂ ਆਪਣੇ ਆਪਣੇ ਤਰੀਕੇ ਨਾਲ ਆਪਣੀ ਚੋਣ ਪੋਲੀਟਿਕਸ ਕਰਨੀ ਹੈ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ ਇਲਮ ਸ਼ਰਮੀਲਾ ਹੋਣਾ ਦੀ, ਉਹਨਾਂ ਨੇ ਮਰਨ ਵਰਤ ਜਿਹੜਾ ਜੀ ਜਿਹੜੀ ਭੁੱਖ ਹੜਤਾਲ ਉਹਨਾਂ ਦੀ ਬੜੇ ਚਿਰ ਤੋਂ ਚੱਲ ਰਹੀ, ਤਕਰੀਬਨ 16 ਸਾਲ ਤੋਂ, ਉਸ ਨੂੰ ਉਹ ਤੋੜ ਰਹੇ ਆ। ਕਿੱਦਾਂ ਆਪਾਂ ਇਸ ਚੀਜ਼ ਨੂੰ ਦੇਖ ਸਕਦੇ ਹਾਂ ਵੀ ਇਹਨਾਂ ਦੇ 16 ਸਾਲ ਦੇ ਇਸ ਸੰਘਰਸ਼ ਦੇ ਵਿੱਚ ਕਿ ਜਿਸ ਚੀਜ਼ ਦੇ ਲਈ ਇਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ, ਕਿ ਉਸ ਦੇ ਨਜ਼ਦੀਕ ਪਹੁੰਚੇ ਨੇ, ਜਾਂ ਇੱਕ ਇਹ ਵੀ ਜਿਹੜਾ ਇੱਕ ਸੰਘਰਸ਼ ਆ ਪੋਲੀਟੀਕਲ ਜਿਹੜੀ ਆ ਉਹ ਹੀ ਬਣ ਕੇ ਰਹਿ ਗਿਆ ਵੀ ਪੋਲੀਟੀਕਲ ਲੋਕਾਂ ਨੇ ਹੀ ਇਸ ਦੇ ਉੱਤੇ ਹਮਲਾ ਕਰਕੇ ਇਸ ਨੂੰ ਤੋੜ ਦਿੱਤਾ। ਦੇਖੋ, ਪਹਿਲੀ ਗੱਲ ਤਾਂ ਸਲਾਮ ਹੈ, ਸਲੂਟ ਹੈ ਇਸ ਲੇਡੀ ਨੂੰ ਜਿਹਨੂੰ ਆਇਰਨ ਲੇਡੀ ਕਿਹਾ ਜਾਂਦਾ ਹੈ, ਇਹਨੂੰ ਚਾਲੂ ਸ਼ਰਮੀਲਾ। ਛੋਟੀ ਗੱਲ ਨਹੀਂ, ਆਪਣੀ ਸਾਰੀ ਜਵਾਨੀ ਇਸ ਲੜਕੀ ਨੇ ਜਿਹੜੀ ਹੈ ਉਹ ਇਸ ਅੰਦੋਲਨ ਦੇ ਨਾਂ ਤੇ ਲਾ ਦਿੱਤੀ। 16 ਸਾਲ ਕੋਈ ਛੋਟੇ ਨਹੀਂ ਹੁੰਦੇ। ਤੇ 12 ਦਿਨ ਦੀ ਭੁੱਖ ਹੜਤਾਲ ਰੱਖੀ ਸੀ ਅੰਨਾ ਹਜ਼ਾਰੇ ਨੇ, ਤੇ ਸਾਰੀ ਦੁਨੀਆ ਦਾ ਮੀਡੀਆ ਪਿੱਛੇ ਸੀ। 16 ਸਾਲ ਤੋਂ ਇਹ ਲੜਕੀ ਉੱਥੇ ਆਰਮੀ ਦਾ ਜਿਸ ਕਿਸਮ ਦਾ ਕਹਿ ਲਓ ਵੀ ਅਧਿਕਾਰ ਮਿਲੇ ਹੋਏ ਨੇ, ਅਕਸਰ ਕਾਨੂੰਨ ਜਿਹੜਾ ਉਹਨੂੰ ਖਤਮ ਕਰਾਉਣ ਵਾਸਤੇ ਲੜ ਰਹੀ ਸੀ। ਤੇ ਹੁਣ ਅਚਾਨਕ ਉਹਨੇ ਜਦੋਂ ਇਹ ਫੈਸਲਾ ਕੀਤਾ ਕਿ ਉਹ ਆਪਣਾ ਅੰਦੋਲਨ ਖਤਮ ਕਰੇਗੀ, ਆਪਣਾ ਮਰਨ ਵਰਤ ਤੋੜੇਗੀ, ਤੇ ਫਿਰ ਨਾਲ ਉਹਨੇ ਕਿਹਾ ਕਿ ਉਹ ਚੋਣ ਵੀ ਲੜਨਾ ਚਾਹੁੰਦੀ ਹੈ ਅਗਲੇ ਸਾਲ ਇੰਡੀਪੈਂਡੈਂਟ, ਤੇ ਵਿਆਹ ਵੀ ਕਰਾਉਣਾ ਚਾਹੁੰਦੀ ਹੈ। ਤੇ ਪਰਿਵਾਰ ਵਾਲੇ ਕਹਿੰਦੇ ਆ ਕਿ ਸਾਨੂੰ ਵੀ ਧੱਕਾ ਲੱਗਾ, ਸਾਨੂੰ ਨਹੀਂ ਸੀ ਪਤਾ ਉਹਨੇ ਐਲਾਨ ਕਰਨਾ ਜੀ। ਪਰ ਅਸੀਂ ਥੋੜ੍ਹੀਆਂ ਚੀਜ਼ਾਂ ਇਹਦੇ 'ਚ ਕੁਝ ਏਦਾਂ ਦੇਖਦੇ ਹਾਂ। ਨੰਬਰ 1, ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕਰਨ ਵੇਲੇ ਉਹਨੇ ਇੱਕ ਗੱਲ ਕਹੀ ਵੀ ਮੈਂ ਇਸ ਕਰਕੇ ਅੰਦੋਲਨ ਖਤਮ ਕਰ ਰਹੀ ਹਾਂ ਕਿਉਂਕਿ ਮੈਨੂੰ ਉਮੀਦ ਸੀ ਕਿ ਮੇਰੇ ਲੋਕ ਮੇਰਾ ਸਾਥ ਦੇਣਗੇ। ਲੋਕਾਂ ਨੇ ਬੇਰੁਖੀ ਦਿਖਾਈ ਹੈ ਮੇਰੇ ਇਸ ਅੰਦੋਲਨ ਪ੍ਰਤੀ, ਜਦਕਿ ਅੰਦੋਲਨ ਮੇਰਾ ਨਹੀਂ ਹੈ, ਲੋਕਾਂ ਦਾ। ਸੋ ਨੰਬਰ 1 ਤਾਂ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਲੋਕਾਂ ਦਾ ਜਿਹੜੇ ਜਨਤਕ ਅੰਦੋਲਨ ਹੈ ਉਹਨਾਂ ਤੋਂ ਪਾਸਾ ਵੱਟਣਾ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਅੰਦੋਲਨ ਜਿਹੜੇ ਉਹਨਾਂ ਨੂੰ ਖਤਮ ਕਰਨ ਦਾ ਇੱਕ ਜ਼ਰੀਆ ਬਣ ਜਾਂਦਾ ਜੀ। ਦੂਜੀ ਗੱਲ ਮੈਂ ਸਮਝਦਾ ਹੈ ਕਿ ਕਲਾਕਾਰਾ ਜਿਹੜਾ ਵਿਅਕਤੀ ਹੁੰਦਾ ਕਈ ਵਾਰ ਉਹਨਾਂ ਦਾ ਜਿਹੜਾ ਅੰਦੋਲਨ ਹੁੰਦਾ ਹੈ ਬਹੁਤ ਚੰਗੇ ਸਿੱਟੇ ਵੀ ਕਰ ਦਿੰਦਾ। ਪਰ ਸਮੁੱਚੇ ਤੌਰ ਦੇ ਉੱਤੇ ਮੇਰੀ ਧਾਰਨਾ ਇਹ ਹੈ ਕਿ ਅੰਦੋਲਨ ਉਹੀ ਜਿੱਤ ਤੱਕ ਪਹੁੰਚਦੇ ਹੈ, ਅੰਜਾਮ ਤੱਕ ਪਹੁੰਚਦੇ ਹੈ ਜਿਹੜੇ ਅੰਦੋਲਨ ਸਮੂਹਕ ਅੰਦੋਲਨ ਹੁੰਦੇ ਆ, ਜਨਤਕ ਅੰਦੋਲਨ ਹੁੰਦੇ ਆ। ਕਲਾਕਾਰਾ ਵਿਅਕਤੀ ਜਿਹੜਾ ਆ ਉਹ ਨਾਇਕ ਬਣ ਜਾਂਦਾ, ਹੀਰੋ ਬਣ ਜਾਂਦਾ, ਵੱਖਰੀ ਗੱਲ ਹੈ। ਪਰ ਅੰਦੋਲਨ ਜਾਂ ਲਹਿਰਾਂ ਜਿਹੜੀਆਂ ਆ ਉਹ ਲੋਕਾਂ ਨਾਲ ਜੁੜੀਆਂ ਹੁੰਦੀਆਂ। ਸੋ ਇਹਦੇ ਅੰਦੋਲਨ ਦੇ ਨਾਲ ਲੋਕਾਂ ਦਾ ਨਾਂ ਜੁੜਨਾ ਇਸ ਅੰਦੋਲਨ ਦਾ ਸਭ ਤੋਂ ਵੱਡਾ ਡਰਾਬੈਕ ਸੀ। ਇਹ ਗੱਲ ਉਹਨੇ ਕਹੀ ਵੀ, ਇਹ ਗੱਲ ਉਹਨੇ ਮੰਨੀ ਵੀ ਹੈ। ਹੁਣ ਮਸਲਾ ਹੈ ਕਿ ਰੋਮਾ ਸ਼ਰਮੀਲਾ ਜਿਹੜਾ ਕਰੇਗੀ, ਉਹਨੇ ਕਿਹਾ ਕਿ ਮੈਂ ਪੋਲੀਟਿਕਸ 'ਚ ਆਵਾਂਗੀ।
ਪੋਲੀਟਿਕਸ 'ਚ ਜਾਣ ਦੀ ਗੱਲ ਕਰਨ ਤੋਂ ਪਹਿਲੇ ਆਮ ਆਦਮੀ ਪਾਰਟੀ ਉਹਨਾਂ ਨੂੰ ਅਪਰੋਚ ਕਰ ਚੁੱਕੀ ਹੈ, ਟਿਕਟ ਦੀ ਪੇਸ਼ਕਸ਼ ਕਰ ਚੁੱਕੀ ਹੈ ਲੋਕ ਸਭਾ ਚੋਣਾਂ 'ਚ ਵੀ ਤੁਹਾਨੂੰ ਲੋਕ ਸਭਾ 'ਚ ਸੀਟ ਲੜਾਉਂਦੇ ਆ, ਤੇ ਉਦੋਂ ਉਹਨੇ ਆਮ ਆਦਮੀ ਪਾਰਟੀ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ, ਪਰ ਅਰਵਿੰਦ ਕੇਜਰੀਵਾਲ ਦੀ ਤਾਰੀਫ ਕੀਤੀ ਸੀ। ਹੁਣ ਉਹ ਕਹਿੰਦੀ ਮੈਂ ਇੰਡੀਪੈਂਡੈਂਟ ਚੋਣ ਲੈਣੀ ਹੈ। ਉਹਨੇ ਕਿਹਾ ਕਿ ਸ਼ਾਇਦ ਮੇਰਾ ਜਿਹੜਾ ਇਹ ਅੰਦੋਲਨ ਇਹਦਾ ਰੂਪ ਹੁਣ ਬਦਲ ਜਾਏਗਾ। ਇੰਡੀਪੈਂਡੈਂਟ ਜੀ ਚੋਣ ਲੜਨ ਲੋਕ ਕਿੰਨਾ ਸਾਥ ਦਿੰਦੇ ਆ, ਉਹਦੇ ਅੰਦੋਲਨ ਨੂੰ ਲੋਕਾਂ ਨੇ ਬਹੁਤ ਸਾਥ ਨਹੀਂ ਦਿੱਤਾ। ਐਜ਼ MLA ਜੀ ਉਹ ਚੋਣ ਲੜਦੀ ਹੈ ਤੇ ਫਿਰ ਉਹਨੂੰ ਕਿੰਨਾ ਕੁ ਲੋਕ ਸਾਥ ਦਿੰਦੇ, ਇਹ ਦੇਖਣ ਵਾਲੀ ਗੱਲ ਹੈ। ਪਰ ਵਿਅਕਤੀ ਦੇ ਅੰਦਰ ਭਾਵਨਾਵਾਂ ਵੀ ਤਾਂ ਹੁੰਦੀਆਂ ਨਾ। ਉਹਨੇ ਵੀ ਅਕਸਰ ਜਵਾਨੀ ਦਾ ਇੱਕ ਲੰਮਾ ਸਮਾਂ ਆਪਣਾ 16 ਸਾਲ ਜਿਹੜਾ ਸੁਨਹਿਰੀ ਜੀਵਨ ਹੁੰਦਾ ਉਹ ਦਾਅ ਤੇ ਲਾਇਆ ਸੀ। ਹੁਣ ਉਹਦੇ ਅੰਦਰ ਵੀ ਵਲਵਲੇ ਹੋਣਗੇ ਆਪਣਾ ਜੀਵਨ ਤੋੜਨ ਦੇ, ਜ਼ਿੰਦਗੀ ਨੂੰ ਤੋੜਨ ਦੇ। ਇਸੇ ਕਰਕੇ ਉਹਨੇ ਵਿਆਹ ਦੀ ਗੱਲ ਵੀ ਕੀਤੀ ਹੈ ਵੀ ਵਿਆਹ ਵੀ ਕਰਾਉਣਾ ਚਾਹੁੰਦੀ ਹੈ। ਸੋ ਫਿਰ ਵੀ ਓਵਰਆਲ ਅਸੀਂ ਇਸ ਆਇਰਨ ਲੇਡੀ ਨੂੰ ਸਲਾਮ ਕਰਦੇ ਹਾਂ। ਉਸ ਤੋਂ ਵੀ ਜ਼ਿਆਦਾ ਉਹਦੀ ਮਾਂ ਨੂੰ ਸਲਾਮ ਕਰਦੇ ਹਾਂ। 16 ਸਾਲ ਤੱਕ ਉਹਦੀ ਮਾਂ ਨੂੰ ਮਿਲੀ ਨਹੀਂ। ਇਹ ਨਹੀਂ ਕਿ ਉਹਦੀ ਕੋਈ ਨਾਰਾਜ਼ਗੀ। ਉਹਦੀ ਮਾਂ ਨੇ ਕਿਹਾ ਸੀ ਵੀ ਜੇ ਮੈਂ ਇਹਨੂੰ ਮਿਲੀ ਜਾ ਕੇ ਤੇ ਇਹ ਕਮਜ਼ੋਰ ਹੋ ਸਕਦੀ ਹੈ, ਜਦ ਤੱਕ ਇਹਦਾ ਅੰਦੋਲਨ ਹੈ ਉਦ ਤੱਕ ਮੈਨੂੰ ਮਿਲਣਾ ਨਹੀਂ। ਹੁਣ ਜਦੋਂ 9 ਅਗਸਤ ਨੂੰ ਆਪਣਾ ਮਰਨਵਤ ਤੋੜੇਗੀ ਉਸ ਤੋਂ ਬਾਅਦ ਇਹਦੀ ਮਾਂ ਮਿਲੇਗੀ। ਮੈਨੂੰ ਲੱਗਦਾ ਉਹਦੀ ਮਾਂ ਨੂੰ ਵੀ ਸਲਾਮ ਕਰਨ ਦੀ ਜ਼ਰੂਰਤ ਹੈ। ਇਹ ਛੋਟੀਆਂ ਗੱਲਾਂ ਨਹੀਂ ਹੈ, ਪਰ ਇੱਕ ਸਬਕ ਲੈਣ ਦੀ ਵੀ ਜ਼ਰੂਰਤ ਹੈ ਵੀ ਇਸ ਤਰ੍ਹਾਂ ਦੇ ਅੰਦੋਲਨ ਜਿਹੜੇ ਆ ਉਹਦੇ 'ਚ ਸਾਡੇ ਵਰਗੇ ਲੋਕ ਜਿਹੜੇ ਆ, ਜਾਂ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਆ ਸਿਆਸੀ ਤੌਰ ਦੇ ਉੱਤੇ ਵੀ ਅਸੀਂ ਸੱਚੀ ਸੁੱਚੀਆਂ ਜਿਹੜੇ ਲੋਕ ਆ ਉਹਨਾਂ ਦੀ ਸੇਵਾ ਕਰਨ ਵਾਲੀਆਂ ਪਾਰਟੀਆਂ, ਉਹ ਕਿੱਥੇ ਸੀ? ਉਹਨਾਂ ਨੇ ਇਸ ਮਸਲੇ ਨੂੰ ਏਜੰਡੇ ਤੇ ਕਿਉਂ ਨਹੀਂ ਲਿਆਂਦਾ? ਕਿਉਂਕਿ ਇਕੱਲਾ ਮਣੀਪੁਰ ਦਾ ਮਸਲਾ ਨਹੀਂ ਹੈ ਵੀ ਉੱਥੇ ਫੌਜ ਨੂੰ ਵਧੇਰੇ ਅਧਿਕਾਰ ਮਿਲੇ। ਕਸ਼ਮੀਰ ਦੀ ਰੋਜ਼ ਅਸੀਂ ਕਹਾਣੀ ਤੁਹਾਡੇ ਨਾਲ ਬਿਆਨ ਕਰਦੇ ਹਾਂ। ਕਸ਼ਮੀਰ 'ਚ ਜੋ ਹਾਲਾਤ ਨੇ, ਪੰਜਾਬ ਦੇ ਵਿੱਚ ਜੋ ਪੰਜਾਬ ਪੁਲਿਸ ਨੂੰ ਜਿਹੜੇ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਗਏ ਸੀ, ਜਿਹੜੇ ਹੁਣ ਵੀ ਵਰਤੇ ਜਾ ਰਹੇ ਨੇ। ਸੋ ਇਹ ਸਾਰੇ ਦੇਸ਼ ਦਾ ਮਸਲਾ ਹੈ ਵੀ ਸਿਵੀਲੀਅਨ ਜਿਹੜੇ ਲੋਕ ਹੈ, ਸਮਾਜ 'ਚ ਜਿਹੜੇ ਵਿਚਰਦੇ ਲੋਕ ਹੈ, ਆਵਾਮ ਜਿਹੜਾ ਉਹਦੇ ਨਾਲ ਸਾਡੀਆਂ ਜਿਹੜੀਆਂ ਫੋਰਸਿਸ ਜਿਹੜੀਆਂ ਉਹਦਾ ਰਿਸ਼ਤਾ ਕੀ ਹੋਏਗਾ? ਇੱਕ ਸੇਵਕ ਵਾਲਾ ਹੋਏਗਾ ਜਾਂ ਹਾਕਮ ਵਾਲਾ ਹੋਏਗਾ, ਤਾਨਾਸ਼ਾਹ ਵਾਲਾ ਹੋਏਗਾ? ਇਹਨੂੰ ਸਾਡੀਆਂ ਪੋਲੀਟੀਕਲ ਪਾਰਟੀਆਂ ਸੋਕਾਰ ਜਿਹੜੀਆਂ ਪ੍ਰੋਗਰੈਸਿਵ ਹੈ ਉਹਨਾਂ ਨੇ ਆਪਣਾ ਏਜੰਡਾ ਕਿਉਂ ਨਹੀਂ ਬਣਾਇਆ? ਇਹ ਵੀ ਆਪਣੇ ਆਪ 'ਚ ਇੱਕ ਸਵਾਲ ਹੈ। ਜੀ ਜੀ ਜਾਂਦੇ ਜਾਂਦੇ ਜੇ ਆਪਾਂ ਸੁਸ਼ੀਲ ਜੀ ਗੱਲ ਕਰ ਲਈਏ, ਸਲਮਾਨ ਖਾਨ ਕੇਸ 'ਚੋਂ ਜਿਹੜੇ ਜੀ ਬਰੀ ਜਿਹੜੇ ਜੀ ਹੋ ਗਏ ਆ, ਇਹ ਅਦਾਲਤ ਦਾ ਫੈਸਲਾ ਆਇਆ ਆ, ਜਦ ਕਿ ਆਮ ਲੋਕਾਂ ਦੇ ਵਿੱਚ, ਸਾਰੇ ਲੋਕਾਂ ਦੇ ਵਿੱਚ ਇਹ ਧਾਰਨਾ ਸੀ ਵੀ ਇਹ ਪੱਕੇ ਤੌਰ ਦੇ ਉੱਤੇ ਇਸੇ ਨੇ ਹੀ ਜਿਹੜਾ ਜੀ ਇਸ ਚੀਜ਼ ਦੇ ਵਿੱਚ ਦੋਸ਼ੀ ਆ, ਪਰ ਫਿਰ ਵੀ ਅਦਾਲਤ ਦੇ ਵੱਲੋਂ ਜਿਹੜਾ ਜੀ ਇਸ ਨੂੰ ਬਰੀ ਕਰ ਦਿੱਤਾ ਗਿਆ ਆ। ਕਿਸ ਤਰੀਕੇ ਦੇ ਨਾਲ ਆਪਾਂ ਇਸ ਫੈਸਲੇ ਨੂੰ ਦੇਖਦੇ ਹਾਂ ਤੇ ਆਮ ਲੋਕਾਂ ਦੇ ਵਿੱਚ ਇਸ ਦੇ ਬਾਰੇ ਕੀ ਗੱਲਬਾਤ ਚੱਲਦੀ ਹੈ? ਦੇਖੋ, ਆਮ ਤੌਰ ਦੇ ਉੱਤੇ ਇੱਕ ਆਮ ਸਿਧਾਂਤ ਹੈ ਜਾਂ ਫਿਲਾਸਫੀ ਹੈ ਕਿ ਜੇ ਜਸਟਿਸ ਹੋਵੇ ਤਾਂ ਉਹ ਦਿਖਣਾ ਵੀ ਚਾਹੀਦਾ ਜੀ, ਜੇ ਨਿਆਂ ਹੋਵੇ ਉਹ ਦਿਖਣਾ ਵੀ ਚਾਹੀਦਾ। ਹੁਣ ਤੁਸੀਂ ਦੇਖ ਲਓ ਵੀ ਸਲਮਾਨ ਖਾਨ ਪਹਿਲਾਂ ਵੀ ਬਰੀ ਹੋਏ ਇੱਕ ਕੇਸ ਦੇ ਵਿੱਚੋਂ, ਜਿਹੜਾ ਹਿੱਟ ਐਂਡ ਰਨ ਮਾਮਲਾ ਸੀ 2002 'ਚ, ਜਿਹੜਾ ਮਾਮਲਾ ਹੋਇਆ ਜਿਹਦੇ 'ਚ 3 ਲੋਕ ਮਾਰੇ ਗਏ ਸੀ। ਉਹਦੀ ਗੱਡੀ ਖੁਦ ਡਰਾਈਵ ਕਰ ਰਿਹਾ ਸਲਮਾਨ ਖਾਨ, ਉਹ 'ਚ ਵੀ ਕੋਈ ਗਵਾਹ ਨਹੀਂ ਲੱਭਾ ਤੇ ਉਹ 'ਚ ਵੀ ਬਰੀ ਹੋ ਗਿਆ। ਇਹਦੇ 'ਚ ਇੱਥੇ ਦਾ ਮੁੱਖ ਗਵਾਹ ਸੀ ਉਹ 16 ਸਾਲਾਂ ਤੋਂ ਲਾਪਤਾ ਸੀ। ਜਿਹੜਾ ਆਹ ਕੇਸ ਸੀ, ਜਿਹੜਾ ਚੰਕਾਰਾ ਕੇਸ ਸੀਗਾ, ਇੱਕ ਹੋਰ ਕੇਸ ਸੀ ਘੋੜਿਆਂ ਦਾ, ਤੇ ਇਹਦੇ 'ਚ ਉਹਨੂੰ ਵੀ ਬਰੀ ਕਰ ਦਿੱਤਾ। 11 ਜਣਿਆਂ ਨੂੰ ਪਹਿਲਾਂ ਬਰੀ ਕੀਤਾ ਗਿਆ ਸੀ। ਔਰ ਇੱਕ ਗੱਲ ਤਾਂ ਇਹ ਵੀ ਸਾਡਾ, ਕਿਉਂਕਿ ਸਾਡਾ ਜੁਡੀਸ਼ੀਅਲ ਸਿਸਟਮ ਸਾਰਾ ਖੜਾ ਹੀ ਗਵਾਹਾਂ ਦੇ ਸਿਰ ਤੇ ਹੈ, ਇਸ ਕਰਕੇ ਅਸੀਂ ਕੀ ਕਰ ਸਕਦੇ ਹਾਂ ਜੀ? ਉਹ ਤਾਂ ਬਰੀ ਹੋ ਗਿਆ, ਹੁਣ ਅਸੀਂ ਕੋਈ ਗਵਾਹ ਹੈ ਨਹੀਂ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਦਾਲਤ ਕਹਿ ਰਹੀ ਹੈ ਵੀ ਗਵਾਹ ਹੈ ਜੀ, ਮੁੱਖ ਗਵਾਹ ਉਹ ਗਾਇਬ ਹੋ ਗਿਆ ਜੀ, ਉਹੀ ਮੁੱਖ ਗਵਾਹ ਦੂਸਰੇ ਦਿਨ ਸਾਹਮਣੇ ਆ ਗਿਆ ਜੀ। ਸਾਡੇ ਇੱਥੇ ਇੱਕ ਅਖਬਾਰ ਹੈ, ਹਿੰਦੀ ਦੀ ਅਖਬਾਰ, ਵੱਡੀ ਅਖਬਾਰ ਹੈ ਭਾਸਕਰ ਜੀ, ਉਹਨੇ ਉਹ ਗਵਾਹ ਨੂੰ ਲੱਭ ਲਿਆ। ਉਹਦੀ ਅੱਜ ਇੰਟਰਵਿਊ ਛਪੀ ਹੋਈ ਉਸ ਗਵਾਹ ਦੀ। ਉਹ ਗਵਾਹ ਦਾ ਜਿਹੜਾ ਨਾਂ ਆ, ਉਹ ਡਰਾਈਵਰ ਸੀ ਉਸ ਜਿਪਸੀ ਦਾ, ਜਿਸ ਜਿਪਸੀ 'ਚ ਜਾ ਕੇ ਉਹ ਜੰਗਲ 'ਚ ਉਹਨਾਂ ਨੇ ਉਹ ਸ਼ਿਕਾਰ ਕੀਤਾ ਸੀ। ਚੁਣਾਵ ਭਾਵੇਂ ਉਦੋਂ ਸਲਮਾਨ ਖਾਨ ਨੇ ਰਿਹਾ ਸੀ। ਉਹ ਡਰਾਈਵਰ ਯੰਗਮੈਨ ਹਰੀਸ਼ ਦੁਲਾਨੀ ਉਹਦਾ ਨਾਂ ਸੀ। ਉਹਨੂੰ ਦੱਸਿਆ ਅਦਾਲਤ ਨੇ ਵੀ ਲਾਪਤਾ ਜੀ ਉਹ ਤਾਂ, ਤੇ ਸਾਡੀ ਇੱਕ ਅਖਬਾਰ ਨੇ ਉਹਨੂੰ ਲੱਭ ਲਿਆ, ਭਾਸਕਰ ਨੇ ਉਹਦਾ ਇੰਟਰਵਿਊ ਲਿਆ। ਉਹਨੂੰ ਪੁੱਛਿਆ ਵੀ ਤੁਸੀਂ ਮੁੱਖ ਗਵਾਹ, ਤੁਸੀਂ ਤਾਂ ਗਾਇਬ ਹੋ ਗਏ ਸੀ। ਉਹ ਕਹਿੰਦਾ ਸਲਮਾਨ ਖਾਨ ਬਰੀ ਕਿਵੇਂ ਹੋ ਸਕਦਾ? ਮੇਰੀ ਗਵਾਹੀ ਤਾਂ ਹੋਈ ਨਹੀਂ, ਮੈਂ ਮੁੱਖ ਗਵਾਹ ਜੀ। ਵੀ ਮੈਂ 1-2 ਪੇਸ਼ੀਆਂ ਤੇ ਗਿਆ ਵੀ ਹੈ 2015 ਦੇ ਵਿੱਚ, 24 ਨਵੰਬਰ ਨੂੰ ਗਿਆ, 17 ਮਈ 2016 ਨੂੰ ਗਿਆ। ਬਾਅਦ 'ਚ 1-2 ਪੇਸ਼ੀਆਂ 'ਚ ਮੈਂ ਨਹੀਂ ਜਾ ਸਕਿਆ ਪਰਿਵਾਰਕ ਕਾਰਨਾਂ ਕਰਕੇ, ਤੇ ਮੈਨੂੰ ਗਵਾਹ, ਮੈਂ ਮੁੱਖ ਗਵਾਹ ਤੇ ਮੈਨੂੰ ਅਦਾਲਤ ਨੇ ਬੁਲਾਇਆ ਹੀ ਨਹੀਂ। ਮੈਨੂੰ ਅਦਾਲਤ ਬੁਲਾਉਂਦੀ, ਮੇਰੇ ਬਿਆਨ ਲੈਂਦੇ, ਮੈਂ ਦੱਸਦਾ ਜੋ ਪਹਿਲਾਂ ਕਿਹਾ ਸੀ। ਪਹਿਲਾਂ ਵੀ ਮੈਂ ਕਿਹਾ ਸੀ ਵੀ ਸਲਮਾਨ ਖਾਨ ਨੇ ਹਿਰਨ ਦਾ ਸ਼ਿਕਾਰ ਕੀਤਾ।
ਸੋ ਇਹ ਜਿਹੜਾ ਗਵਾਹਾਂ ਵਾਲਾ ਮਾਮਲਾ, ਉਹਨੂੰ ਇਹ ਪੁੱਛਿਆ ਗਿਆ ਵੀ ਤੈਨੂੰ ਡਰਾਇਆ ਧਮਕਾਇਆ? ਉਹ ਕਹਿੰਦਾ ਮੈਨੂੰ ਸਿੱਧੇ ਤੌਰ ਤੇ ਨਹੀਂ, ਮੇਰੇ ਪਰਿਵਾਰ ਨੂੰ ਧਮਕੀਆਂ ਮਿਲਦੀਆਂ ਰਹੀਆਂ, ਮੇਰਾ ਕਾਰੋਬਾਰ ਤਬਾਹ ਹੋ ਗਿਆ ਸਾਰਾ, ਮੇਰੇ ਫਾਦਰ ਨੂੰ ਧਮਕੀ ਮਿਲਦੀ ਰਹੀ ਹੈ, ਉਹਨੇ ਖੁੱਲ ਕੇ ਦੱਸਿਆ ਨਹੀਂ ਤੇ ਬਾਅਦ ਵਿੱਚ ਉਹਦੀ ਮੌਤ ਹੋ ਗਈ, ਮੈਂ ਬਰਬਾਦ ਹੋ ਗਿਆ, ਮੇਰਾ ਘਰ ਵਿਕ ਗਿਆ, ਸਾਰਾ ਕੁਝ ਏਦਾਂ ਦੀਆਂ ਗੱਲਾਂ। ਓਵਰਆਲ ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡਾ ਜੁਡੀਸ਼ੀਅਲ ਸਿਸਟਮ ਜਿਹੜਾ ਹੈ, ਇਹ ਜਿਸ ਤਰ੍ਹਾਂ ਗਵਾਹਾਂ ਦੇ ਉੱਤੇ ਖੜਾ ਹੈ, ਇਹ ਥੰਮ ਬੜੇ ਕਮਜ਼ੋਰ ਹੈ। ਅਸੀਂ ਦੇਖਿਆ ਪੰਜਾਬ ਦੇ ਮੁੱਖ ਮੰਤਰੀ ਰਹੇ, ਇਸ ਵੇਲੇ ਵੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਤੇ 3500 ਕਰੋੜ ਰੁਪਏ ਦੀ ਜਾਇਦਾਦ ਆਮਦਨ ਦੇ ਸਰੋਤਾਂ ਤੋਂ ਵਧੇਰੇ ਬਣਾਉਣ ਦੇ ਕੇਸ ਸੀਗੇ। 700 ਗਵਾਹ ਸੀ, ਬਰੀ ਹੋ ਗਏ, ਇੱਕ ਵੀ ਗਵਾਹ ਨਹੀਂ ਟਿਕਿਆ, ਇੱਕ ਵੀ ਗਵਾਹ। 700 ਗਵਾਹ ਮੁੱਕਰ ਜਾਣੇ ਜੀ। ਇਹ ਸਾਡੇ ਅਦਾਲਤੀ ਸੀਨ ਨੇ, ਅਦਾਲਤੀ ਸਿਸਟਮ ਜਿਹੜਾ ਸਾਡਾ ਸਿਸਟਮ ਹੋ ਗਿਆ, ਇਹ ਚੋਰ ਮੋਰੀਆ। ਇਹ ਚੋਰ ਮੋਰੀਆ ਜਿੰਨੀ ਦੇਰ ਤੱਕ ਬੰਦ ਨਹੀਂ ਹੁੰਦੀਆਂ ਉਨੀ ਦੇਰ ਤੱਕ ਇਨਸਾਫ ਦੀ ਦੇਵੀ ਦੀ ਅੱਖਾਂ ਤੇ ਪੱਟੀ ਜਿਹੜੀ ਵੱਜੀ ਹੋਈ ਦਿਖਾਈ ਦੇ ਰਹੀ ਹੈ, ਇਹ ਨਹੀਂ ਖੁੱਲ ਸਕਦੀ। ਜੀ ਜੀ ਬਿਲਕੁਲ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।